Siete musse belle. ਕਿਵੇਂ ਸਿੱਧੂ ਮੂਸੇ ਵਾਲਾ guarda. ਸਿੱਧੂ ਹੋਵੇ ਸਿੱਧੂ ਵਾਲਾ ਸਟਾਈਲ ਵੇ ਕਰੀ ਦੁਬਾਰਾ ਸਿੱਧੂ ਵਾਲਾ ਸਟਾਈਲ Yeah. Gamma. ਹਾਂ ਇੱਥੇ ਸ਼ੁਰੂ ਕੀਤੀ ਸੀ ਜੀ ਆਸਟਰਾ- ਥੋੜਾ ਜਿਹਾ ਮੈਂ ਵਾਪਸ ਗਿਆ ਪਹਿਲਾਂ ਸਵਿਟਜ਼ਰਲੈਂਡ ਵੀ ਚਲਾ ਗਿਆ ਅਸੀਂ ਸਵਿਟਜ਼ਰਲੈਂਡ ਚਲੇ ਗਏ ਇੱਥੇ ਚਲੇ ਗਿਆ ਦੇਖੋ ਲਾਈਨ ਜਿਹੜੀ ਰੈੱਡ ਵਾ ਨਾ ਇਹਨੂੰ ਫੋਲੋ ਕਰ ਰਿਹਾ ਫਿਰ ਇਟਲੀ ਥੱਲੇ ਨੂੰ ਗਿਆ ਇਟਲੀ ਥੱਲੇ ਜਾ ਕੇ ਫਿਰ ਉੱਪਰ ਸਲੋਵੇਨੀਆ ਦੈਨ ਗ੍ਰੀਸ ਆ ਗਿਆ ਫਿਰ ਈਯੂ ਚ ਤੇ ਜਿਹਨੇ ਵੀ ਰੋਡ ਟ੍ਰਿਪ ਕਰਨਾ ਉਹਨੂੰ ਸਭ ਤੋਂ ਇੰਪੋਰਟੈਂਟ ਆ ਜਿੱਦਾਂ ਸਾਡਾ ਵੀਜ਼ਾ ਲੱਗਦਾ ਇਦਾਂ ਹੀ ਇੱਕ ਗੱਡੀ ਦਾ ਵੀਜ਼ਾ ਕਹਿ ਸਕਦੇ ਆਪਾਂ ਉਹਨੂੰ ਕਹਿੰਦੇ ਆ ਕਾਰਡਨਰ ਦੀ ਪਸਾਜ ਪਹਿਲਾਂ ਹੁੰਦਾ ਸੀ ਇੰਡੀਆ ਦੇ ਵਿੱਚ ਵੀ ਇਦਾਂ ਹੁੰਦਾ ਸੀ ਕਿ ਜਿੰਨੀ ਗੱਡੀ ਉਨੀ ਸਿਕਿਉਰਿਟੀ ਰਖਾਉਣੀ ਪੈਂਦੀ ਬਟ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਇੱਥੇ ਘਰੇ ਬੈਠੇ ਵੀ ਕਾਰਨੇਟ ਜਿਹੜਾ ਵਾ ਅਪਲਾਈ ਕਰ ਸਕਦੇ ਹੋ ਬਹੁਤ ਕੰਪਨੀਆਂ ਜਿਹੜੀਆਂ ਕਾਰਨੇਟ ਬਣਾਉਂਦੀਆਂ ਜਰਮਨ ਤੋਂ ਕਰ ਸਕਦੇ ਆ ਕਾਰਨੇਟ ਅਪਲਾਈ ਚੈੱਕ ਰਿਪਬਲਿਕ ਤੋਂ ਕਰ ਸਕਦੇ ਆ ਕਾਰਨੇਟ ਅਪਲਾਈ ਤੁਹਾਨੂੰ ਘਰੇ ਬੈਠੇ ਪੋਸਟ ਵੀ ਇੱਥੇ ਹੀ ਆ ਜਾਏਗੀ ਠੀਕ ਤੇ ਗੱਡੀ ਦੀ ਕੀਮਤ ਦੇ ਹਿਸਾਬ ਦੇ ਨਾਲ ਉਹ ਪਰਸੈਂਟੇਜ ਕੱਢਦੇ ਆ ਆਪਣੇ ਜਿੱਦਾਂ ਹੁਣ ਇਸ ਗੱਡੀ ਦੇ ਮੈਨੂੰ ਜਿਹੜਾ ਕਾਰਨੇਟ ਉਹ ਮਹਿੰਗਾ ਪਿਆ ਮੈਨੂੰ 25000 ਲੱਗੇ ਆ ਦੋਨਾਂ ਦੇ ਬਾਕਸ ਦੇ ਵੱਖਰੇ ਕੱਲੀ ਗੱਡੀ ਜੇ ਕੱਲੀ ਗੱਡੀ ਦਾ ਮੈਂ ਲੈਂਦਾ ਤਾਂ 16000 ਦਾ ਯੂਰੋ ਦਾ ਕਾਰਨੇਟ ਜਿਹੜਾ ਮੈਨੂੰ ਮਿਲ ਜਾਣਾ ਸਿਕਿਉਰਿਟੀ ਡਿਪੋਜ਼ਿਟ ਦੀ ਗੱਲ ਕਰ ਰਿਹਾ ਜਿਹੜੀ ਆਪਾਂ ਰੱਖਦੇ ਆ ਸਾਲ ਇੱਕ ਜਿਹੜੀ ਫੀਸ ਹੈ ਉਹ ਤਾਂ ਸਿੰਪਲ ਹੀ ਸਾਰੀ ਬਰਾਬਰ ਹੈ ਫੀਸ ਇੰਨੀ ਹੈ 150 200 ਯੂਰੋ ਇੰਨੀ ਫੀਸ ਆ ਹਾਂਜੀ ਇਹ ਮੈਂ ਦੱਸਾਂ ਵੀ ਉਹ ਰਿਫੰਡੇਬਲ ਆ ਸਾਰੇ ਜਿਹੜੇ ਰਿਫੰਡੇਬਲ ਆ ਜਿਹੜੇ 25000 ਯੂਰੋ ਰਿਫੰਡੇਬਲ ਹੈ ਜੀ ਭਾਜੀ ਇਹ ਆ ਜੀ ਬੈੱਡ ਵਾ ਮਗਰਲੇ ਬੰਨੇ ਇਹਦੇ ਵਿੱਚ ਬੰਕ ਬੈੱਡ ਲਾਇਆ ਹਾਂ ਬੰਕ ਬੈੱਡ ਆ ਉੱਪਰ ਤੇ ਇਧਰ ਫ੍ਰਿਜ ਆ ਟੀਵੀ ਆ ਗੈਸ ਆ ਇਧਰ ਸ਼ਾਵਰ ਆ ਇਧਰ ਸਾਰੇ ਜਿਹੜੀਆਂ ਮੇਰੇ ਸਮਾਨ ਨੇ ਇਧਰ ਸੋਲਰ ਪੈਨਲ ਲੱਗੇ ਹੋਏ ਨੇ ਉਹਨਾਂ ਦੀ ਇਲੈਕਟ੍ਰਿਸਿਟੀ ਇੱਥੇ ਆਉਂਦੀ ਆ ਸੋਲਰ ਪੈਨਲ ਦੀ ਜਿਹੜਾ ਕਿ 15 ਦਿਨ ਤੱਕ ਇਹ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਦਾ ਇਹ ਸੋਲਰ ਪੈਨਲ ਅਸਲਾਮ ਵਾਲੇਕੁਮ ਦੋਸਤੋ ਸਾਰਿਆਂ ਨੂੰ ਜਿਹੜੇ ਜੁੜੇ ਨੇ ਸਾਡੇ ਚੈਨਲ ਤੇ ਵਾਵਾ ਦਿਨਾਂ ਬਾਅਦ ਅੱਜ ਫੇਰ ਵਲੌਗ ਦੀ ਸ਼ਕਲ 'ਚ ਹਾਜ਼ਰ ਹੈ ਤੁਹਾਡੇ ਰੂਬਰੂ ਆ ਸਾਡੇ ਕੁਝ ਦੋਸਤ ਆਏ ਨੇ ਮਹਿਮਾਨ ਯੂਐਸ ਤੋਂ ਤੇ ਨਾਲ ਦੀ ਨਾਲ ਇੱਕ ਹੋਰ ਤੁਹਾਡੇ ਵਾਸਤੇ ਸਰਪ੍ਰਾਈਜ਼ ਹੈ ਇੱਕ ਸਾਡਾ ਦੋਸਤ ਬਹੁਤ ਸੋਹਣਾ ਆਸਟਰੀਆ ਤੋਂ ਬਾਈ ਰੋਡ ਪਾਕਿਸਤਾਨ ਆਇਆ ਇੰਡੀਆ ਜਾਣਾ ਉਹਨੇ ਵੀ ਆਉਣਾ ਥੋੜੀ ਦੇਰ ਤੱਕ ਜੁਆਇਨ ਕਰਨਾ ਤੇ ਭਾਈ ਸਾਹਿਬ ਨੇ ਰਾਤੀ ਰੋਟੀ ਥੋੜੀ ਖਾਧੀ ਸੀ ਇਸ ਵਾਂਦੇ ਸੀ ਨਾਸ਼ਤਾ ਪਿੰਡ ਜਾ ਕਰਨਾ ਕਿਉਂ ਜੀ ਇਹਨਾਂ ਨੂੰ ਰਾਤੀ ਨਾ ਰੋਟੀ ਦਿੱਤੀ ਥੋੜੀ ਸਹੀ ਗੱਲ ਹੈ ਤੇ ਧਿਆਨ ਰੱਖਿਆ ਮੇਰੀ ਸਿਹਤ ਦਾ ਹਾਂ ਧਿਆਨ ਰੱਖਿਆ ਸਿਹਤ ਦਾ ਤੇ ਹੁਣ ਇਹਨਾਂ ਪਿੰਡ ਜਾ ਕੇ ਇਹਨਾਂ ਨੂੰ ਨਾਸ਼ਤਾ ਕਰਾਉਣਾ ਮੈਂ ਚੱਲ ਗੇੜੇ ਕੱਢ ਆਇਆ ਪਚਾ ਲਿਆ ਹਾਂ ਚਲੋ ਆਪਾਂ ਪਿੰਡ ਚੱਲੇ ਆ ਆਂਦੇ ਸੀ ਵੀ ਨਾਸ਼ਤਾ ਕਰਨਾ ਰਾਤੀ ਭੁੱਖੇ ਰਹਿ ਗਏ ਤੇ ਸ਼ਹਿਰ ਵਾਲਾ ਨਾਸ਼ਤਾ ਸਹੀ ਨਹੀਂਗਾ ਇਦਾਂ ਹੀ ਹੈ ਪਿੰਡ ਦੀ ਥੋੜੀ ਜਿਹੀ ਫੀਲਿੰਗ ਜ਼ਿਆਦਾ ਆਉਂਦੀ ਅੱਛਾ ਸੋ ਚੱਲਦੇ ਆਪਾਂ ਪਿੰਡ ਅੱਜ ਦੇ ਵਲੌਗ ਦੇ ਵਿੱਚ ਸ਼ੁਗਲ ਮੇਲਾ ਲਾਵਾਂਗੇ ਸਵੇਰਾ ਵਾਲੀ ਠੰਡ ਵਾਵਾ ਆਪਾਂ ਪਿੰਡ ਨੂੰ ਚੱਲਦੇ ਆ ਆਪੋ ਆਪਣਾ ਸਮਾਨ ਆ ਵੇਖ ਲਓ ਫੜੀ ਬੈਠੇ ਛਾਪਰਾਂ 'ਚ ਜੀ ਆ ਲਿਆ ਰੱਖ ਇਹ ਤਿਆਰੀ ਪਿੰਡ ਜਾਣਾ ਕਿ ਤੁਸੀਂ ਕਿਤੇ ਹੋਰ ਜਾਣਾ ਜੀ ਇਹਨਾਂ ਅਮਰੀਕੇ ਜਾਣਾ ਇਹਨਾਂ ਸਮਾਨ ਇੱਕੋ ਹੀ ਰੱਖ ਲਿਆ ਅਮਰੀਕੇ ਕਿਉਂਕਿ ਨਾ ਇੱਥੋਂ ਹੀ ਓਹੋ ਬੈਗ ਰਹਿ ਗਿਆ ਓਹੋ ਇੱਥੋਂ ਹੀ ਜਾਣਾ ਇਹਨਾਂ ਨਿਕਲ ਕੇ ਅੰਜਮ ਕੋ ਤੇ ਉਸ ਤੋਂ ਬਾਅਦ ਜਾਣਾ ਲਾਹੌਰ ਇਸ ਤੋਂ ਤਿਆਰੀ ਹੁਣੇ ਕਰਦੇ ਵੀ ਕਰਵਾਉਣਾ ਭਾਈ ਸਾਹਿਬ ਨੂੰ ਉਹ ਮੈਂ ਅੱਗੇ ਦੱਸਿਆ ਮੈਂ ਕਿਹਾ ਵੀ ਰਾਤੀ ਭੁੱਖੇ ਰਹਿ ਗਏ ਨਾ ਮੈਨੂੰ ਲੱਗਦਾ ਇਹ ਅਮਰੀਕਾ ਤੋਂ ਇੱਥੇ ਨਾਸ਼ਤਾ ਹੀ ਕਰਨਾ ਹੈ ਉਹ ਕੋਈ ਗੱਲ ਨਹੀਂ ਨਾਸ਼ਤਾ ਵੀ ਕਰਨਾ ਹੈ ਪਚਾ ਲਿਆ ਯਾਰ ਮੈਂ ਅੱਛਾ ਲੋੜਾ ਯਾਰ ਨੇ ਚੱਕਰ ਲਾ ਲਿਆ ਵਾ ਠੀਕ ਆ ਭਾਈ ਤੁਸੀਂ ਦੱਸੋਗੇ ਕਿਸ ਤਰ੍ਹਾਂ ਨਾ ਉਹ ਰਾਤੀ ਫਿਰ ਪੀਜ਼ੇ ਨੂੰ ਉਹ ਅਜੇ ਸ਼ੁਕਰ ਹੈ ਨੇ ਡਬਲ ਡੇਕਰ ਨਹੀਂ ਕਰ ਲਿਆ ਡਬਲ ਡੇਕਰ ਵੀ ਕਰ ਲਈਦੇ ਦੋਨੇ ਜੋੜ ਕੇ ਕਿਵੇਂ ਚੱਕ ਮਾਰੇ ਲੋ ਵੀ ਆ ਗਏ ਆਪਾਂ ਪਿੰਡ ਗੱਲਾਂ ਬਾਤਾਂ ਕਰਦੇ ਆ ਪ੍ਰਾਹੁਣਿਆਂ ਦੇ ਨਾਲ ਇਹਨਾਂ ਨੂੰ ਲਿਆ ਕੇ ਵੇਲੀ ਬਿਠਾਤਾ ਡੰਗਰਾਂ 'ਚ ਮੈਂ ਕਿਹਾ ਜਰਾ ਸਵਾਦ ਲਓ ਕਿਉਂ ਜੀ ਇੰਜੋਏ ਕਰੋ ਪਿੰਡ ਦੀ ਮੌਜ ਅਜੇ ਤੁਹਾਡੇ ਮਾਹੌਲ ਦੀ ਗੱਲ ਕਰਦੇ ਆ ਵੀ ਕਿਸ ਤਰ੍ਹਾਂ ਉਧਰ ਸਵੇਰ ਜਿਸ ਤਰ੍ਹਾਂ ਆਪਾਂ ਆਏ ਆ ਪਿੰਡਾਂ 'ਚ ਮਾਲ ਡੰਗਰ ਸਾਡੇ ਤੇ ਮਾਲ ਡੰਗਰ ਹੈ ਵੀ ਉੱਠ ਕੇ ਬਾਲ ਜਿਹੜੇ ਜਾਂ ਅਸੀਂ ਵੀ ਇੱਥੇ ਹੋਈਏ ਤੇ ਮਾਲ ਡੰਗਰ ਨਾਲ ਧਿਆਨ ਰੱਖਣਾ ਦਾ ਵੀ ਗੇੜਾ ਮਾਰਨਾ ਕੋ ਪੱਠੇ ਪਾਉਣੇ ਤੁਹਾਡੇ ਹੱਲ ਕਿਦਾਂ ਤੁਸੀਂ ਦੱਸੋ ਤੁਸੀਂ ਥੋੜਾ ਡੂੰਘਾ ਸੋਚ ਰਹੇ ਤੁਹਾਨੂੰ ਕੁਐਸਚਨ ਪੁੱਛਿਆ ਨਹੀਂ ਸਾਡੇ ਉਧਰ ਹੈ ਨਹੀਂ ਹੋਣੀ ਜਿੰਨੀਆਂ ਮੱਝਾਂ ਤੁਹਾਡੇ ਇੱਥੇ ਸਾਡੇ ਸਾਰੇ ਪਿੰਡ 'ਚ ਹੋਣੀਆਂ ਵੀ ਮਾਲ ਡੰਗਰ ਬਿਲਕੁਲ ਘੱਟ ਗਿਆ ਨਹੀਂ ਉਹ ਅਸਲ 'ਚ ਮੈਨ ਪਾਵਰ ਦੀ ਵਜ੍ਹਾ ਹੀ ਨਾ ਸੰਧੂ ਸਾਹਿਬ ਇਹ ਹੀ ਹੈ ਨਾ ਹਾਂਜੀ ਲੇਬਰ ਹੀ ਮਿਲਦੀ ਹਾਂ ਲੇਬਰ ਨਹੀਂ ਮਿਲਦੀ ਪਿੰਡੋਂ ਸਾਰੇ ਸ਼ਹਿਰ ਜਾਏ ਕੰਮ ਕਰਦੇ ਆ ਨਾਲੇ ਹੋਰ ਗੱਲ ਨਾ ਜਿੰਨੀ ਦੇਰ ਆਪ ਨਾ ਹੋਵੋ ਸਿਰ ਤੇ ਉਨੀ ਦੇਰ ਮਾਲ ਡੰਗਰ ਦਾ ਵਾਲਾ ਇਹ ਬੜਾ ਔਖਾ ਕੰਮ ਹੈ ਉਹਨਾਂ ਨੇ ਡੰਗਰ ਨਾਲ ਡੰਗਰ ਬੰਨਾ ਪੈਂਦਾ ਤੇ ਇੱਥੇ ਬੰਦਾ ਸਿਰ ਤੇ ਨਾ ਹੋਵੇ ਤੇ ਜਿਹੜੇ ਬੰਦੇ ਕੰਮ ਕਰਨ ਵਾਲੇ ਨੇ
ਇਹ ਤੇ ਤੀਲਾ ਬਣ ਕੇ ਦੂਰਾ ਨਾ ਕਰਨ। ਮੋਸਟਲੀ ਸਾਰੇ ਬਾਹਰ ਚਲੇ ਗਏ। ਜਿਹੜੇ ਯੰਗ ਮੁੰਡੇ ਸੀ ਆਇਲਟਸ ਨੇ ਬਾਹਰ ਭੇਜਤੇ, ਇਹਦੇ ਕਰਕੇ ਉੱਥੇ ਇਹ ਹੁਣ ਪਤਾ ਨਹੀਂ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ, ਕਿਉਂਕਿ ਪੈਸਾ ਤੇ ਆ ਰਿਹਾ ਨਾ, ਇਹ ਵੀ ਪੈਸੇ ਵਾਸਤੇ ਲੱਗੇ ਨੇ, ਦਿਨ ਰਾਤ ਕੀਤੀ ਹੈ ਨਾ, ਬਟ ਉਧਰੋਂ ਜਿਹੜਾ ਤੁਸੀਂ ਪੈਸਾ ਕਮਾ ਰਹੇ ਹੋ ਜ਼ਰਾ ਅੱਛੇ ਤਰੀਕੇ ਨਾਲ, ਲੇਕਿਨ ਇਹ ਵੀ ਕਿ ਤੁਹਾਡੀ ਯੂਥ ਨਿਕਲ ਗਈ ਸਾਰੀ, ਯੂਜ਼ ਗਏ। ਕਲਚਰ ਆਹਿਸਤਾ ਆਹਿਸਤਾ ਉਹ ਚੀਜ਼ ਖਤਮ ਹੋ ਰਹੀ ਹੈ। ਸਾਡੇ ਘਰਾਂ 'ਚ 30-35 ਮੁੰਡੇ ਸੀਗੇ, 20 ਤੋਂ ਲੈ ਕੇ 30 ਸਾਲ 'ਚ ਦੋ ਰਹਿ ਗਏ। ਪਿਛਲੇ 4-5 ਸਾਲ 'ਚ 2 ਰਹਿ ਗਏ ਬਸ। 2 ਮੁੰਡੇ ਰਹਿ ਗਏ ਸਾਡੇ ਘਰਾਂ 'ਚ ਗਲੀਆਂ। ਇੰਨਾ ਕੁ ਫਰਕ ਪੈ ਗਿਆ। ਪਿਛਲੇ ਤੁਸੀਂ ਸੰਧੂ ਸਾਹਿਬ ਇੱਥੇ ਆ ਜਾਓ, ਮੈਂ ਇੱਥੇ ਆਓ, ਇਸ ਪਾਸੇ ਆਓ, ਕੈਮਰਾ ਦੂਰ ਹੋ ਜਾਂਦਾ। ਇਹਨਾਂ ਨੂੰ ਪੁੱਛੋ ਕੋਨੇ ਤੁਸੀਂ ਆ ਜਾਓ, ਇੱਧਰ ਆ ਜਾਓ। ਤੁਸੀਂ ਸਾਹਮਣੇ ਇਧਰੋਂ ਨਾ ਸੂਰਜ ਪੈਂਦਾ ਨਾ ਆਪੋਜ਼ਿਟ, ਰਿਜ਼ਲਟ ਸਹੀ ਆਉਂਦਾ, ਕਲੀਅਰ ਆਉਂਦਾ ਆਵਾਜ਼। ਹੁਣ ਤੁਸੀਂ ਸਹੀ ਨਾਲ ਲਾਓ। ਹੁਣ ਤੁਸੀਂ ਸਮਸਾ ਉਹਦੇ ਬੈਗ ਰੋਟੀ ਖਾਂਦੇ ਸਹੀ ਨਜ਼ਰ ਆਉਣਗੇ ਹੁਣ। ਇਹ ਵੀ ਸਾਡੇ ਕੰਮ ਚੱਲਦਾ ਕੋਠੀ ਦਾ। ਅੱਛਾ, ਇੱਕ ਹੋਰ ਆ ਇਹਦੇ ਚ ਰਮਨ ਭਾਈ, ਪਿੰਡਾਂ ਦੀ ਜੇ ਗੱਲ ਕਰਦੇ ਨਾ, ਸਾਡੇ ਹੁਣ ਸ਼ੁਰੂ ਹੋਇਆ ਵੀ ਇੱਕ ਨਾ ਪਿੰਡ ਸੁਧਾਰੋ ਤਹਿਰੀਕ ਸ਼ੁਰੂ ਹੋਈ ਹੈ, ਵੀ ਪਿੰਡਾਂ ਦੇ ਵਾਸਤੇ ਵੀ ਕੋਈ ਲਾਓ ਬਣਾਓ। ਜਿਵੇਂ ਅੱਗੇ ਰਸਤੇ 'ਚ ਆਪਾਂ ਗੱਲ ਕਰਦੇ ਸਾਂ ਵੀ ਤੁਹਾਡੇ ਇਹਦਾ ਡਿਵੈਲਪਮੈਂਟ ਵਾਸਤੇ ਜਾਂ ਵੈਸੇ ਕੋਈ ਲਾਭ ਬਣਿਆ ਵੀ ਪਿੰਡਾਂ ਦੀ ਆਬਾਦੀ ਉਹਨਾਂ ਵਾਸਤੇ ਕਾਨੂੰਨ ਬਣਿਆ ਤੁਹਾਡਾ ਕੀ ਮਤਲਬ? ਮਤਲਬ ਕੋਈ ਵੀ ਡਿਵੈਲਪਮੈਂਟ ਦਾ ਪਿੰਡ ਨੂੰ ਉਹਦੀ ਮੇਨਟੇਨੈਂਸ ਹੋ ਰਿਹਾ। ਨਹੀਂ ਪਿੰਡ ਦਾ ਸਰਪੰਚ ਹੁੰਦਾ, ਸਰਪੰਚ ਬਹੁਤ ਸਾਰਾ ਡਿਵੈਲਪਮੈਂਟ ਕਰਦਾ। ਗ੍ਰਾਂਟ ਮਿਲਦੀ ਹੈ ਗ੍ਰਾਂਟ ਚੰਗੀਆਂ ਮਿਲਦੀਆਂ, ਗਰੰਟਾਂ ਆਉਂਦੀਆਂ ਸਰਕਾਰੀ। ਸਰਕਾਰੀ ਗ੍ਰਾਂਟਾਂ ਸੜਕਾਂ ਰੋਡ ਸਾਰੇ ਬਹੁਤ ਵਸੀਲੇ ਸਿਸਟਮ ਵਧੀਆ ਬਣੇ। ਸਾਡੇ ਜਿਹੜੇ ਇਲੈਕਸ਼ਨ ਆ ਨਾ ਐਮਐਲਏ ਵਗੈਰਾ ਦੇ, ਜਿਹੜੇ ਪਿੰਡਾਂ ਵਾਲੇ ਆ, ਉਹ ਫਿਰ ਵਾਅਦੇ ਕਰਦੇ ਵੀ ਫਲਾਨੀ ਗ੍ਰਾਂਟ ਦਾਂਗੇ, ਆਹ ਕਰਾਂਗੇ ਪਿੰਡ ਲਈ, ਉਸ ਬੇਸ ਤੇ ਇਲੈਕਸ਼ਨ ਲੜੇ ਜਾਂਦੇ। ਤੇ ਵਾਅਦੇ ਤੇ ਸਾਡੇ ਵਾਲੇ ਵੀ ਬੜੇ। ਨਹੀਂ, ਵਾਅਦੇ ਤੇ ਝੂਠੇ ਵਾਅਦੇ ਤੇ ਸਾਡੇ ਬਹੁਤ ਕਰਦੇ ਆ, ਝੂਠੇ ਵਾਅਦੇ ਤੇ ਇੱਥੇ ਬਹੁਤ ਹੁੰਦੇ। ਸੁਧਾਰ ਤਾਂ ਪਿੰਡਾਂ ਦਾ ਹੁੰਦਾ, ਸੁਧਾਰ ਤਾਂ ਹੁੰਦਾ। ਤੁਸੀਂ ਨਾਲ ਚਾਹ ਪੀਣੀ, ਚਾਹ ਪੀਣੀ ਹੁਣ ਸਾਡੇ ਇੱਥੇ ਤੁਸੀਂ ਅਸੀਂ ਹੁਣ ਬਿਲਕੁਲ ਸ਼ਹਿਰ ਦੇ ਲਾਗੇ ਆ, ਮਤਲਬ ਵੀ ਸਾਡਾ ਇੱਥੋਂ 11 ਕਿਲੋਮੀਟਰ ਮੇਨ ਸ਼ਹਿਰ ਹੈ, ਇੰਨਾ ਕੀ ਤੇ ਇੱਥੇ ਵੀ ਉਨੀ ਡਿਵੈਲਪਮੈਂਟ ਨਹੀਂ ਹੈਗੀ, ਤੇ ਪਿੱਛੇ ਵੀ ਪਿੰਡਾਂ ਦਾ ਕੀ ਹਾਲ ਹੋਊਗਾ। ਵੀ ਸਾਡੇ ਤਕਰੀਬਨ 70% ਆਬਾਦੀ ਜਿਹੜੀ ਪਿੰਡਾਂ 'ਚ ਆ ਭਾਜੀ, ਠੀਕ ਹੈ, ਤੇ 70% ਵਾਸਤੇ ਲਾ ਹੀ ਨਹੀਂ ਹੈਗਾ। ਤੇ ਉਹ ਵੀ ਇਹਨਾਂ ਲਾ ਦਾ ਮਤਲਬ ਵੀ ਘਰ ਬਣਾਉਣੇ ਤੇ ਕਿਵੇਂ ਬਣਾਉਣੇ, ਕੋਈ ਸੀਵਰੇਜ ਦਾ ਜਾਂ ਕੋਈ ਮਹਿਕਮੇ ਹੁੰਦੇ ਨਾ, ਮੁਤਹਰਕ ਡਿਪਾਰਟਮੈਂਟ ਹੁੰਦੇ ਆ, ਉਹ ਸੀਵਰੇਜ ਜਿਹੜਾ ਹੋ ਗਿਆ, ਦੂਸਰਾ ਤੀਸਰਾ ਵੀ ਕੁਝ ਵੀ ਨਹੀਂ। ਉੱਥੇ ਨਹੀਂ, ਸੁਧਾਰ ਤਾਂ ਪਿੰਡਾਂ ਦਾ ਹੋ ਰਿਹਾ, ਕੋਈ ਸ਼ੱਕ। ਸੜਕਾਂ ਕਿੰਨੀਆਂ ਵਧੀਆ ਬਣਦੀਆਂ, ਪਰ ਵਿਖਾਵਾ ਸਾਡੇ ਪਾਸੇ ਨੂੰ ਮਾਰ ਰਿਹਾ। ਕਿਹੜੀ ਵੱਡੀ ਚੀਜ਼, ਕਿਹੜੀ ਚੀਜ਼ ਦਾ ਵਿਖਾਵਾ? ਵਿਖਾਵਾ ਤਾਂ ਕੋਟੀਆਂ ਦਾ ਵਿਖਾਵਾ ਹੁਣ ਤੋਂ ਵੀ ਖਤਮ ਹੀ ਹੋ ਰਿਹਾ, ਸਾਰੇ ਤਾਂ ਬਾਹਰ ਜਾ ਰਹੇ ਆ। ਇੱਕ ਵਿਆਹਾਂ ਤੇ ਗੱਡੀਆਂ ਦਾ ਅੱਜ ਨਵਾਂ ਟ੍ਰੈਂਡ ਚੱਲਿਆ। ਹੁਣ ਗੱਡੀਆਂ ਹਰੇਕ 2 ਗੱਡੀਆਂ ਖੜੀਆਂ, ਭਾਵੇਂ ਇਕੱਲੇ 5 ਗੱਡੀਆਂ 2 ਖੜੀਆਂ। ਅੱਛਾ, ਵਿਆਹ ਤੇ ਕਿੰਨੇ ਪੈਸੇ ਅੰਦਾਜ਼ਨ ਨਾਰਮਲ ਘਰ ਹੈ ਕਿੰਨੇ ਲਾਉਂਦਾ? ਤੁਹਾਡਾ ਦੂਸਰਾ ਵਿਆਹ ਕੀਤਾ ਜਾਏ ਤਾਂ ਕਿੰਨੇ ਪੈਸੇ ਲਾਓਗੇ? ਉੱਤੇ 25-30 ਲੱਖ ਰੁਪਏ ਵਿਆਹ ਘੱਟੋ ਘੱਟ ਵੱਧ ਹੀ ਲੱਗ ਜਾਂਦਾ, ਘੱਟੋ ਘੱਟ। ਹਾਂ, ਨਹੀਂ ਤਾਂ ਲੱਗ ਜਾਂਦਾ 35-40 ਵੀ ਪਾਕਿਸਤਾਨੀ 1.25 ਕਰੋੜ। ਹਾਂ, ਆਮ ਇਹ ਜਦ ਰੋਟੀ ਦਾ ਖਰਚਾ ਦੱਸ ਰਹੇ ਜੇ। ਹਾਂ, ਰੋਟੀ ਦਾ ਖਰਚਾ ਦੱਸ ਰਹੇ। ਇੱਕ ਦਿਨ ਦਾ ਖਰਚਾ, ਇੱਕ ਦਿਨ ਦਾ ਅੱਛਾ, ਇੱਕ ਦਿਨ ਦਾ? ਹਾਂਜੀ, ਹੱਦ ਹੋ ਗਈ ਹੈ। ਜਿਹੜਾ 20 ਲੱਖ ਲੱਗ ਜਾਂਦਾ ਇਹਦਾ, ਇੱਕ ਦਿਨ ਰੋਟੀ ਖਵਾਣੀ ਹੈ, ਰਿਸੈਪਸ਼ਨ। ਨਹੀਂ, ਮਹਿੰਗਾ ਉਹਦਾ ਮੈਨੂੰ ਖਾਵਾ ਜੇ ਨਾ ਹੋਵੇ ਤਾਂ ਸਾਰਾ ਪਿੰਡ ਮੂਵਿੰਗ ਆ ਜਾਂਦਾ। ਅੱਛਾ, ਦੱਸਿਆ ਤਾਂ ਹੈਗਾ, ਪਿਛਲੇ ਵੀਕ ਸਾਡੇ ਕਜ਼ਨ ਦਾ ਵਿਆਹ ਸੀ, ਸਭ ਤੋਂ ਮਹਿੰਗਾ ਉਹਨਾਂ ਨੇ ਮੋਟਲ ਕੀਤਾ ਤੇ ਬਸ ਸ਼ਰਾਬ ਹੈਣੀ ਸੀ। ਉਹ ਕਹਿੰਦੇ ਯਾਰ ਤੁਸੀਂ ਵਿਆਹ ਭਾਵੇਂ ਰੂੜੀ ਤੇ ਕਰਦੇ, ਸ਼ਰਾਬ ਜ਼ਰੂਰ। ਨਹੀਂ ਤਾਂ ਬੰਦਾ ਕਿਵੇਂ ਆਂਦਾ ਸੀ, ਦੱਸਣ ਵੀ ਕਿਵੇਂ ਰਾਜ ਦੱਸ। ਅੱਛਾ, ਆਪਣਾ ਸਾਡਾ ਬਿੱਟੂ ਸਾਡਾ ਕਜ਼ਨ ਹੀ ਆ, ਕੋਈ ਨਹੀਂ, ਬਿੱਟੂ ਤੱਕ ਪਹੁੰਚਾਓ ਇਹ ਗੱਲ। ਅੱਛਾ, ਬਿੱਟੂ ਤੱਕ ਪਹੁੰਚਾਓ। ਅਸੀਂ 4 ਜਣੇ ਲੇਟ ਗਏ, ਉਹ ਅੱਗੇ ਖੜਾ, ਐਡਾ ਸੋਹਣਾ ਸੀ ਨਾ, ਵੇਖੀ ਜਾਈਏ ਬਾਹਰੋਂ, ਅਸੀਂ ਕਿਹਾ ਕਿੱਡਾ ਸੋਹਣਾ ਪੈਲਸ ਆ, ਖਰਚਾ ਬਹੁਤ ਕੀਤਾ ਹੋਊਗਾ, ਸਵਾਦ ਆਜੂ ਵੇਖ ਕੇ। ਉਹ ਬਾਹਰ ਖੜਾ ਹੈ, ਸ਼ਰਮ ਆ ਰਿਹਾ। ਮੈਂ ਕੀ ਆ ਬਿੱਟੂ, ਮੁੜ ਜਾਵਾਂ? ਮੈਂ ਕਿਹਾ ਯਾਰ ਭਾਇਆ ਹੀ ਮੁੜ ਗਈ ਕਾ ਤੂੰ, ਅੰਦਰ ਹੈ ਹੀ ਕੁਛ ਨਹੀਂ, ਖਾਂਦਾ ਵੇਟਰ ਤੁਰੇ ਫਿਰਦੇ ਆ, 200-300 ਵੈਰਾਈਟੀ ਆ, ਨਾ ਦਾ ਸ਼ਰਾਬ ਆ ਨਾ ਮੀਟ ਆ, ਵਿਆਹ ਕਰਾ ਆਹ ਮੁੜ ਜਾ ਉੱਤੋਂ। ਕਹਿੰਦਾ ਯਾਰ ਲਾ ਜੀ, ਸਮਾਨ ਸਾਹਿਬ ਆ ਗਏ। ਸਮਾਨ ਬਾਈ, ਸਮਾਨ ਤਾਂ ਲੱਭ ਲਿਆ ਸਾਰਿਆਂ ਨੂੰ, ਫੋਨ ਕਰਨ ਤੋਂ ਬਗੈਰ ਹੀ। ਖਿਆਲ ਠੀਕ ਹੋ? ਖੈਰ, ਬੰਦਾ ਵਾਇਆ ਅਮਰੀਕਾ ਨਾ, ਤਾਂ ਲੱਭ ਲਿਆ। ਕੀ ਹਾਲ ਹੈ? ਇਹਨਾਂ ਦਾ GPS ਸਹੀ ਕੰਮ ਕਰਦਾ। ਕਰ ਗਿਆ ਆਹ ਲੈ ਉਧਰ ਵੇਖ ਲਓ, ਉਧਰ ਦੂਜਾ ਪਾ ਲਿਆ ਲੱਸੀ ਦਾ ਗਲਾਸ। ਤੇ ਬਦਨਾਮ ਮੈਨੂੰ ਕਰ ਦਿੰਦੇ ਨੇ ਵੀ, ਇਹ ਤਾਂ ਤਰਲ ਪਦਾਰਥ ਆ। ਤੇ ਮੈਂ ਵੀ ਰਾਤ ਤਈ ਪੀਤੀ ਸੀ, ਤਰਲੀ ਸੀ ਉਹ ਵੀ। ਅੱਛਾ, ਆ ਗਿਆ ਸਮਾਨ, ਆ ਗਿਆ ਹੁਣ ਗਵਾ।
ਅੱਛਾ ਪੀਜੇ ਦੀ ਗੱਲ ਦਾ ਗਾਜਰ ਦੇ ਹਲਵੇ ਦਾ ਉਹ ਯਾਦ ਆ। ਨਹੀਂ ਉਹ ਇਹ ਸੀਗਾ ਉਹ ਸਵਾਦ ਬੜਾ ਸੀਗਾ। ਹੱਸਦੇ ਸਮਾਨ ਇਸ ਤੋਂ ਵੀ ਰਾਤੀ ਜਦੋਂ ਗਏ ਨਾ ਤੇਰੇ ਕੋ ਤੇ ਅਸੀਂ ਇੰਨੀ ਕੁ ਰੋਟੀ ਖਾਧੀ ਸੀ ਨਾ 2-2 ਕਵਲੇ ਬੱਕਰੇ ਦੇ ਮੁਰਗੇ ਦੇ ਦੇਸੀ ਮੁਰਗੇ ਦੇ ਤੇ ਤੁਸੀਂ ਪੀਜ਼ਾ ਲਿਆਂਦਾ ਪੀਜ਼ਾ ਬਹੁਤ ਵਧੀਆ ਯਾਰ ਬੰਦਾ ਚਾਲਾ ਲੈ ਗਿਆ ਬਹੁਤ ਹੋ ਗਿਆ ਫਿਰ ਉਹਨੇ ਗੁੱਸਾ ਕਰਦੇ ਪਰ ਮਾਨ ਨੇ ਖਾਣਾ ਪੈਣਾ ਸੀਗਾ ਨਾ ਜ਼ਮਾਨ ਨਾਲ ਪੁਰਾਣਾ ਭੇਤੀ ਹੋਣਾ ਇਹਦਾ ਪੀਜੇ ਦਾ ਫੇਵਰਿਟ ਹੈ ਜੀ ਪੀਜੇ ਪਿੱਛੇ ਤਾਂ ਮੈਨੂੰ ਲੱਗੀ ਹੋਇਆ ਸੀ ਡਾਊਟ ਹੋ ਗਿਆ ਮੈਨੂੰ ਐਸਾ ਪਤਾ ਲੱਗ ਪਿਆ ਪੀਜੇ ਖਾ ਕੇ ਸ਼ੁਰੂ ਮੈਂ ਬ੍ਰੇਕਫਾਸਟ ਮੇਰਾ ਨਹੀਂ ਇਦਾਂ ਨਹੀਂ ਆ ਯਾਰ ਦੱਸ ਯਾਰ ਆ ਯਾਰ ਲੈ ਆਇਆ ਯਾਰ ਇੱਧਰ ਲੈ ਆਇਆ ਬ੍ਰੇਕਫਾਸਟ ਮੇਰਾ ਵੀ ਚਲੋ ਦੇਖਿਆ ਮੈਂ ਬ੍ਰੇਕਫਾਸਟ ਮੈਂ ਗਵਾਹ ਵਾ ਤੂੰ ਸੱਚ ਦੱਸ ਭਰਾ ਮੈਂ ਹੁਣ ਸੱਚ ਜ਼ਿਆਦਾਤਰ 8 ਵਜੇ 8 ਵਜੇ ਖਾਈ ਲੈਂਦੇ ਆ, ਅੱਜ ਲੇਟ ਆ ਥੋੜੇ ਜਿਹੇ। ਲੇਟ ਕਿੱਥੇ ਆ ਸਾਡੇ ਵੀ ਹੈਗੇ ਆ। ਚਲੋ ਚੈੱਕ ਕਰ ਲਓ 2-4 ਰੋਟੀਆਂ ਲਿਆ ਫਿਰ ਯਾਰ ਜਾ ਫਿਰ ਯਾਰ ਆ ਲੈ ਰਹਿੰਦੇ ਆ ਲੈ ਰਾਜੂ ਨਾਸ਼ਤਾ ਆ ਗਿਆ ਜੀ ਨਾਸ਼ਤਾ ਕਰ ਲਈਏ ਆ ਗਿਆ ਸਪੈਸ਼ਲ ਅੰਜਮ ਕੋ ਲਿਆਂਦਾ ਆਟਾ ਮੈਂ ਮੰਗਵਾਇਆ ਅੱਛਾ ਸਰੋਏ ਦਾ ਕਿਉਂਕਿ ਨਾਰਮਲੀ ਇੰਨੀ ਨਰਮ ਰੋਟੀ ਹੁੰਦੀ ਨਹੀਂ ਹੈ ਅੰਜਮ ਸਰੋਏ ਨਾ ਮੈਂ ਤੁਹਾਡਾ ਦੇਖ ਰਿਹਾ ਸੀਗਾ ਇੰਟਰਵਿਊ ਭਾਜੀ ਤੁਸੀਂ ਬਹੁ ਮੈਂ ਇੱਕ ਪ੍ਰਾਹੁਣਾ ਆ ਗਿਆ ਉਹਨੂੰ ਲੈਵਾਂ ਬਾਹਰੋਂ ਆ ਗਏ ਆਪਣੇ ਜਿਹੜੇ ਰੋਡ ਟ੍ਰਿਪ ਕਰਕੇ ਆਉਂਦੇ ਨਾ ਆਸਟਰੀਆ ਵਾਲੇ ਉਹ ਆ ਗਏ ਬਾਹਰ ਉਹਨਾਂ ਨੂੰ ਜੁਆਇਨ ਕਰਾਈ ਅੱਜ ਦੇ ਵਲੌਗ ਦੇ ਵਿੱਚ ਜੀ ਆ ਗਏ ਆਓ ਜੀ ਵੈਲਕਮ ਜੀ ਭਾਈ ਸਾਹਿਬ ਕੀ ਹਾਲ ਨੇ ਕੀ ਹਾਲ ਮੈਨੂੰ ਇੱਧਰ ਨੂੰ ਵੜਨ ਦੋ ਬੜਾ ਜਾ ਇਹ ਇੱਧਰੋਂ ਪੈਣੀ ਜੱਫੀ ਭਰਾਵਾ ਐਡੇ ਲੰਮੇ ਹੋ ਤੁਸੀਂ ਹੋਰ ਸੁਣਾਓ ਕਿੱਦਾਂ ਠੀਕ ਠਾਕ ਵਧੀਆ ਚਲੋ ਸ਼ੁਕਰ ਹੈ ਜੀ ਸ਼ੁਕਰ ਪਹੁੰਚ ਗਏ ਜੀ ਬੜੀ ਗੱਲ ਹੈ ਜੀ ਪਹੁੰਚ ਗਏ ਕੀ ਬਾਤ ਵੈਲਕਮ ਭਰਾ ਥੈਂਕ ਯੂ ਆਜੋ ਗੱਡੀ ਉੱਥੇ ਖਿਲਾ ਦਿੰਦੇ ਵੇਲੇ ਚਲੋ ਇੱਧਰ ਖਿਲਾਰ ਲੈਣਾ ਕੀ ਹਾਲ ਛੱਟੇ ਠੀਕ ਠਾਕ ਵਧੀਆ ਆ ਗਏ ਜੀ ਗੱਡੀ ਤੇ ਪਹੁੰਚ ਗਏ ਇਹ ਠੀਕ ਹੈ ਜੀ ਤੁਸੀਂ ਸੁਣਾਓ ਕਿਵੇਂ ਰਿਹਾ ਸਫ਼ਰ ਬਹੁਤ ਵਧੀਆ ਬਹੁਤ ਹਾਂ ਕੀ ਬਾਤ ਮੁਲਾਕਾਤ ਹੋ ਗਈ ਹੈ ਹੋ ਹੀ ਗਈ ਜੀ ਤੇ ਅੱਜ ਫਲਾਈਟ ਫੜ ਲੈਂਦੇ ਤੇ ਮੁਲਾਕਾਤ ਫਿਰ ਪੈਂਡਿੰਗ ਪੈ ਜਾਣੀ ਸੀ ਨਹੀਂ, ਮੁਲਾਕਾਤ ਤੁਹਾਡੇ ਨਾਲ ਕਰਕੇ ਹੀ ਜਾਣਾ ਸੀ ਮੇਰੀ ਕੱਲ ਦੀ ਸੀ ਮੈਂ ਲੇਟ ਕਰਾਈ ਸੀ ਅੱਜ ਦੀ ਕਰਾਈ ਸੀ ਇੱਕ ਦਿਨ ਪਹਿਲਾਂ ਦੀ ਸੀ ਮੇਰੀ ਅੱਛਾ ਉੱਪਰ ਮਹਿਮਾਨ ਆ ਗਏ ਫਿਰ ਮੈਂ ਲੇਟ ਕਰਾਈ ਸੀ ਪਹਿਲਾਂ ਹੀ ਅੱਛਾ ਠੀਕ ਹੈ ਚਲੋ ਤੇ ਲਵਲੀ ਨੂੰ ਪੈਂਡਿੰਗ ਕਰ ਲਿਆ ਫਿਰ ਹਾਂਜੀ ਉਹ ਭਾਜੀ ਕਹਿੰਦੇ ਕੋਈ ਨਾ ਵੱਡਾ ਬਣਾਉਣੇ ਕੋਈ ਪ੍ਰੋਗਰਾਮ ਅੱਛਾ ਹਾਂ ਤੇ ਇੱਥੋਂ ਮੈਂ ਕਿਹਾ ਹੋ ਕੇ ਫਿਰ ਆਪਾਂ ਇਹ ਕਿੱਥੇ ਕਿੱਥੇ ਦਾ ਸਫ਼ਰ ਕਰ ਆਏ ਜੀ ਹੁਣ ਤੱਕ ਆਹ ਜੇ ਸਾਰੀ ਡਾਇਰੈਕਸ਼ਨ ਚੱਲ ਰਹੀ ਜਿਹੜੀ ਆਸਟਰੀਆ ਤੋਂ ਸ਼ੁਰੂ ਕੀਤੀ ਸੀਗੀ ਇੱਥੋਂ ਹਾਂ ਇੱਥੋਂ ਸ਼ੁਰੂ ਕੀਤੀ ਸੀ ਹਾਂਜੀ ਆਸਟਰੀਆ- ਥੋੜਾ ਜਿਹਾ ਮੈਂ ਵਾਪਸ ਗਿਆ ਪਹਿਲਾਂ ਸਵਿਟਜ਼ਰਲੈਂਡ ਵੀ ਚਲਾ ਗਿਆ ਅਸੀਂ ਸਵਿਟਜ਼ਰਲੈਂਡ ਚਲੇ ਗਏ ਇੱਥੇ ਚਲੇ ਗਿਆ ਦੇਖੋ ਲਾਈਨ ਜਿਹੜੀ ਰੈੱਡ ਵਾ ਨਾ ਇਹਨੂੰ ਫੋਲੋ ਕਰ ਰਿਹਾ ਫਿਰ ਇਟਲੀ ਥੱਲੇ ਨੂੰ ਗਿਆ ਇਟਲੀ ਥੱਲੇ ਜਾ ਕੇ ਫਿਰ ਉੱਪਰ ਸਲੋਵੇਨੀਆ ਫਿਰ ਆ ਪੂਰੇ ਕ੍ਰੋਏਸ਼ੀਆ ਬੋਸਨੀਆ ਅੱਛਾ ਫਿਰ ਇੱਧਰ ਦੀ ਆ ਗਏ ਕ੍ਰੋਏਸ਼ੀਆ ਥਾਣੀ ਹੋ ਕੇ ਬੋਸਨੀਆ ਮੌਂਟੀਨੈਗਰੋ ਹਾਂਜੀ ਮੌਂਟੀਨੈਗਰੋ ਵਿੱਚ ਪੈਂਦਾ ਅਲਬਾਨੀਆ ਅਲਬਾਨੀਆ ਆ ਗਏ ਅਲਬਾਨੀਆ ਮੌਂਟੀਨੈਗਰੋ ਬੋਸਨੀਆ ਹਾਂਜੀ ਫਿਰ ਗ੍ਰੀਸ ਅੱਛਾ ਆ ਜਿਹੜਾ ਵਾ EU ਚ ਯੂਰਪ ਚ ਆ ਇੱਥੋਂ ਤੱਕ ਸ਼ੈਂਜਨ ਹੈ ਹਾਂਜੀ ਇੱਥੋਂ ਤੱਕ ਸ਼ੈਨਿੰਗਨ ਆ ਜਾਂਦਾ ਤੇ ਜਿਹੜਾ ਮੌਂਟੇਨੇਗਰੋ ਆ ਇਹ ਵੀ ਜਿਹੜਾ EU ਤੋਂ ਬਾਹਰ ਚਲ ਜਾਂਦਾ ਵਾ EU ਤੋਂ ਬਾਹਰ ਹੈ ਬਾਹਰ ਆ ਜਾਂਦਾ ਹਾਂਜੀ ਤੇ ਅਲਬਾਨੀਆ ਤਾਂ ਤੁਹਾਨੂੰ ਪਤਾ ਹੀ ਹੈ ਬਾਹਰ ਹੀ ਆ ਹੂੰ ਦੈਨ ਗ੍ਰੀਸ ਆ ਗਿਆ ਫਿਰ EU ਚ ਤੇ ਟਰਕੀ ਇਹ ਵੀ ਬਾਹਰ ਹੀ ਚਲ ਜਾਂਦਾ ਜਦੋਂ ਅੱਧਾ ਹਿੱਸੇ ਲਈ ਸਾਨੂੰ ਵੀਜ਼ੇ ਦੀ ਲੋੜ ਹੈਗੀ ਆ ਅੱਧੇ ਹਿੱਸੇ 'ਚ ਨਹੀਂ ਹੈਗੀ ਤੇ ਵੈਸੇ ਮੈਨੂੰ ਲੋੜ ਨਹੀਂ ਪਈ ਵੀਜ਼ੇ ਦੀ ਟਰਕੀ ਤੱਕ ਬਸ ਵੀਜ਼ਾ 2 ਕੰਟਰੀਆਂ ਲੈਣਾ ਪਿਆ ਇਰਾਨ ਪਾਕਿਸਤਾਨ ਤੇ ਆਪਣਾ ਇੰਡੀਆ ਦਾ ਤੇ ਚਲੋ OCI ਹੈਗਾ ਸਾਡੇ ਕੋਲ ਹਾਂਜੀ ਤੇ ਇਰਾਨ ਚ ਕਿਸ ਤਰ੍ਹਾਂ ਹੁਣ ਤੇ ਇਰਾਨ ਬੰਦ ਸੀ ਕਿਸ ਤਰ੍ਹਾਂ ਲੰਘ ਕੇ ਆਏ ਨਹੀਂ ਕੋਈ ਪ੍ਰੋਬਲਮ ਨਹੀਂ ਸੀ ਅੱਛਾ ਹਾਂਜੀ ਉਹ ਜਿਹੜਾ ਰੌਲਾ ਰੱਪਾ ਜਿਹਾ 1-2 ਦਿਨ ਹੀ ਸੀਗਾ ਬਸ ਅੱਛਾ ਖੁੱਲ ਗਿਆ ਹੁਣ ਹਾਂਜੀ ਹਾਂ ਈਜ਼ੀਲੀ ਆਏ ਤੁਸੀਂ ਨਹੀਂ ਬੰਦ ਹੋਇਆ ਵੀ ਨਹੀਂ ਸੀ ਨਹੀਂ ਅੱਗੇ ਗੱਡੀ ਮੁੜ ਕੇ ਆਈ ਮੁੰਡਾ ਜਰਮਨੀ ਤੋਂ ਆਇਆ ਸੀ ਨਾ ਨਹੀਂ ਉਹ ਗਿਆ ਹੀ ਨਹੀਂ ਇਰਾਨ ਤੱਕ ਅੱਛਾ ਗਿਆ ਉਹ ਵਲੌਗ 'ਚ ਹੀ ਇਦਾਂ ਬਟ ਗਿਆ ਹੀ ਨਹੀਂ ਕਿਉਂਕਿ ਉੱਥੋਂ ਜਿੰਨਾਂ ਨੂੰ ਫੋਨ ਕੀਤਾ ਸੀ ਨਾ ਇਹਨਾਂ ਨੇ ਆਸਿਨ ਸਰ ਨਾਂ ਉਹਨਾਂ ਦਾ ਉਹ NOC ਦਿੰਦੇ ਨੇ ਉੱਥੇ
ਉਹਨਾਂ ਨਾਲ ਮੇਰੀ ਗੱਲਬਾਤ ਹੋਈ। ਉਹ ਕਹਿੰਦੇ ਵੀ ਮੈਨੂੰ ਫੋਨ ਆਇਆ ਸੀ ਲਵਲੀ ਭਾਜੀ ਹੋਣਾ ਦਾ, ਤੇ ਮੈਂ ਕਿਹਾ ਵੀ ਨਾ ਉਹ ਯਾਰ ਹਾਲਾਤ ਖਰਾਬ ਹੈ। ਕਰਾਚੀ ਤੋਂ ਫਿਰ ਹੁੰਦਾ ਇੱਧਰ ਨੂੰ ਆਇਆ। ਕਰਾਚੀ ਤੋਂ ਵਧੀਆ ਰਿਹਾ ਸਫ਼ਰ। ਵਧੀਆ ਰਹਿ ਗਿਆ, ਕਰਾਚੀ ਵੀ ਘੁੰਮਿਆ ਗਿਆ ਇਸ ਬਹਾਨੇ ਨਾਲ। ਕਰਾਚੀ ਰਿਹਾ ਮੈਂ 3 ਦਿਨ ਉੱਥੇ। ਹਾਂਜੀ ਆ ਜਾਓ। ਆ ਚਾਚਾ ਜੀ। ਵਾਲੇਕੁਮ ਸਲਾਮ ਜੀ, ਕੀ ਹਾਲ ਨੇ? ਠੀਕ ਠਾਕ। ਹਾਂਜੀ ਹਾਂ, ਇੱਕ ਚੀਜ਼ ਮੈਂ ਹੁਣ ਸਿੱਖ ਰਿਹਾ ਇੱਥੇ, ਕਿਹੜੀ? ਸਾਡੇ ਪਹਿਲਾਂ ਹੱਥ ਲਾਉਂਦੇ ਆ, ਫਿਰ ਗਾਲ ਲੱਗਦੇ ਆ। ਇੱਥੇ ਪਹਿਲਾਂ ਗਾਲ ਆ ਤੇ ਫਿਰ ਹੱਥ। 2 ਵਾਰੀ ਹੈ। ਹਾਂਜੀ ਚਲੋ ਜੀ, ਹੌਲੀ ਹੌਲੀ ਚੀਜ਼ਾਂ ਨੂੰ ਐਨਾਲਾਈਜ਼ ਕਰ ਰਹੇ ਆ, ਸਿੱਖ ਰਹੇ ਆ, ਤੇ ਬਹੁਤ ਵਧੀਆ ਲੱਗ ਰਿਹਾ ਜੀ। ਜਿੱਦਾਂ ਦਾ ਮੈਂ ਆਇਆ ਇੱਥੇ ਹੁਣ ਕਲਚਰ ਵੇਖਦੇ ਜਾਓ ਨਾ ਸਾਰੇ। ਜਿਵੇਂ ਤੁਸੀਂ ਸਿੰਧ ਗਏ ਜੇ, ਮੈਨੂੰ ਲੱਗਦਾ ਤੁਸੀਂ ਲੋਕਲ ਗਏ ਨਹੀਂ ਪਿੰਡਾਂ ਨਹੀਂ ਅਜੇ ਸਿੰਧ ਤੋਂ ਹੋਣੀ ਆ, ਲੋਕਲ ਆਇਆ। ਮਤਲਬ ਕਹਿ ਸਕਦੇ ਕਿ ਨਨਕਾਣਾ ਸਾਹਿਬ ਪਰਸੋਂ ਦਾ ਸੀਗਾ, ਅੱਜ ਇੱਥੇ ਲੋਕਲ ਤੁਹਾਨੂੰ ਹੀ ਪਹਿਲੇ ਵਿਜ਼ਿਟ ਕਰ ਲਗਾ। ਚਲੋ ਧੰਨਵਾਦ ਤੁਹਾਡਾ, ਸ਼ੁਕਰੀਆ। ਧੰਨਵਾਦ ਤੁਹਾਡਾ ਜੀ। ਆਓ 1 ਮਿੰਟ ਪ੍ਰਾਹੁਣੇ ਆਏ, ਫਿਰ ਹਮਨੇ ਇੱਥੇ ਹਾਂਜੀ ਹਾਂਜੀ ਬਾਈ ਰੋਡ ਆਏ। ਆਓ। ਹਾਂਜੀ ਮਹਿਮਾਨ ਹੋਰ ਦਵਾਏ ਸੀ ਉਹਨੇ ਇੱਥੇ ਕੁਰਸੀਆਂ ਉੱਥੇ ਪਰਾਂ ਕੱਢੀ ਪੁੱਤ, ਉਹ ਸੋਹਣੀ ਉੱਥੇ ਕੱਢੀ। ਮੈਂ ਉਹਨਾਂ ਨੂੰ ਤੋਰ ਲਾ, ਉਹਨਾਂ ਨਾ ਯੂਐਸ ਤੋਂ ਆਏ ਕੱਲ ਦੇ ਦੋਸਤ ਨਾ। ਅੱਛਾ ਤੇ ਉਹਨਾਂ ਜਾਣਾ ਸੀ। ਠੀਕ ਹੈ। ਮੈਂ ਇੱਥੋਂ ਮੈਨੂੰ ਪਤਾ ਸੀ ਵੀ ਲੱਗਾ ਵੀ ਇਰਾਨ ਬੰਦ ਆ। ਅੱਛਾ ਜੀ। ਤੇ ਮੈਂ ਕਿਹਾ ਵੀ ਆਪਾਂ ਗੱਡੀ ਉੱਥੋਂ ਲੈ ਲੈਂਦੇ ਆ ਜਾ ਕੇ ਨਾ, ਮਤਲਬ ਦੁਬਈ ਤੋਂ। ਮੇਰਾ ਦੁਬਈ ਕੰਮ, ਮੇਰਾ ਦੁਬਈ ਆ ਨਾ। ਹਾਂਜੀ। ਤੇ ਨਾਲੇ ਕਾਰਨੇਟ ਦਾ ਉੱਥੇ ਹੋ ਜਾਊਗਾ। ਅੱਛਾ ਜੀ। ਤੇ ਜੇ ਖੁੱਲਾ ਤੇ ਫਿਰ ਇੱਥੋਂ ਸਾਨੂੰ ਠੀਕ ਰਹਿਣਾ। ਨਹੀਂ ਤੇ ਖੁੱਲਾ ਹੈ, ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੀ ਨਹੀਂ। ਨਹੀਂ ਜਾਂ ਤਾਂ ਹੁੰਦਾ ਨਾ ਬਾਰਡਰ, ਮਤਲਬ ਗੇਟ ਬੰਦ ਹੁੰਦੇ, ਇਹਦੇ ਗੇਟ ਵੀ ਨਹੀਂ ਬੰਦ ਹੈਗਾ। ਉਹ ਵੀ ਬਿਲਕੁਲ ਓਪਨ ਕੀਤਾ ਹੋਇਆ, ਕਾਰੋਬਾਰ ਚੱਲ ਰਿਹਾ, ਟਰੱਕ ਨਿਕਲ ਰਹੇ ਨੇ, ਪ੍ਰਾਈਵੇਟ ਗੱਡੀਆਂ ਨਿਕਲ ਰਹੀਆਂ, ਕੋਈ ਦਿੱਕਤ ਹੀ ਨਹੀਂ ਹੈਗੀ। ਠੀਕ। ਹਾਂਜੀ ਚਲੋ ਫਿਰ ਤਾਂ ਵਧੀਆ। ਨਾ ਫਿਰ ਸਾਨੂੰ ਇੱਥੋਂ ਠੀਕ ਰਹਿਣਾ ਨਾ, ਕਿਉਂਕਿ ਕਾਰਨੇਟ ਇੱਥੋਂ ਈਜ਼ੀ ਬਣਨਾ। ਬਿਲਕੁਲ ਸਸਤਾ ਬਣੂਗਾ, ਸਸਤਾ ਬਣੂਗਾ। ਹਾਂਜੀ ਹਾਂ। ਨਾਲ ਇੱਥੋਂ ਤੁਸੀਂ ਹੁਣ ਗੱਡੀ ਚੱਕੀ ਤੇ ਅਗਲੇ ਦਿਨ ਤੁਸੀਂ ਬਾਰਡਰ ਤੇ ਲਾ ਦੇਣੀ। ਹਾਂਜੀ ਅਗਲੇ ਦਿਨ ਬਾਰਡਰ ਤੇ। ਹਾਂਜੀ ਹਾਂਜੀ, ਮੁਸ਼ਕਿਲ ਨਹੀਂ ਹੈ। ਅਮਰੀਕਾ। ਤੁਸੀਂ ਸੁਣਾਓ ਕਿੱਦਾਂ ਬਾਈ? ਠੀਕ ਹੋ? ਖੁਸ਼ੀ ਹੋਈ। ਇੱਕ ਵਾਰੀ ਫੇਰ ਮਿਲਣਾ। ਹਾਂਜੀ ਇਹ ਮੈਂ ਸਿੱਖਿਆ। ਮੈਂ ਵੀ ਸਿੱਖਿਆ, ਅੱਜ ਹੀ ਸਿੱਖ ਕੇ ਆਇਆ ਮੈਂ। ਇੰਤਜ਼ਾਰ ਕਰ ਰਹੀ ਸੀ। ਆਜੋ ਉੱਥੇ ਆਜੋ 2 ਮਿੰਟ ਆ ਜਾਓ। ਆਜੋ। ਅਮਰੀਕਾ ਨੇ ਤਿਆਰੀ ਕਰੀ ਬੈਠੇ। ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਨੇ ਬਾਜੀ? ਠੀਕ ਠਾਕ। ਹਾਂਜੀ ਠੀਕ ਹੈ ਜੀ, ਤੁਸੀਂ ਸੁਣਾਓ ਜੀ? ਸਤਿ ਸ੍ਰੀ ਅਕਾਲ ਜੀ। ਇਹ ਹਰਜੀਤ ਭਾਈ ਜੀ। ਠੀਕ ਹੈ ਜੀ। ਇਹ ਆਏ ਆਸਟਰੀਆ ਤੋਂ। ਠੀਕ ਹੈ ਜੀ, ਸਤਿ ਸ੍ਰੀ ਅਕਾਲ। ਰੋਡ ਕੱਚ ਦੇ। ਹੋਰ ਸੁਣਾਓ? ਇੱਕ ਪ੍ਰਾਹੁਣੇ ਜਾ ਰਹੇ ਆ, ਅਗਲੇ ਪ੍ਰਾਹੁਣੇ ਆ ਰਹੇ ਆ। ਇਹ ਇਹਨਾਂ ਨੇ ਡਿਊਟੀਆਂ ਬੜੀਆਂ ਵੱਡੀਆਂ ਲਈਆਂ ਇਹਨਾਂ ਨੇ। ਬਹੁਤ ਵਧੀਆ ਕੰਮ ਕਰ। ਹਾਂਜੀ ਇਹਨਾਂ ਦੇ ਕੰਮ ਨੂੰ ਸਲਾਮ ਆ ਜੀ। ਉਹ ਭੁੱਲਰ ਤੇ ਗਿਲ ਰੌਂਦਾ ਨਹੀਂ, ਉਹ ਆਂਦੇ ਨੇ ਇਹਨਾਂ ਦਾ ਇੰਪੋਰਟ ਐਕਸਪੋਰਟ ਦਾ ਕੰਮ ਹੈ। ਸੱਚੀ ਐਕਸਪੋਰਟ। ਪੰਜਾਬੀਆਂ ਨੂੰ ਇੰਪੋਰਟ ਐਕਸਪੋਰਟ। ਇੱਕ ਗਰੁੱਪ ਫੋਟੋ ਕਰ ਲਈਏ। ਉੱਥੇ ਆ ਜਾਓ। ਇਹਨਾਂ ਜਾਣਾ ਹਲੀ ਜੀ ਇੱਕ ਦੋਸਤ ਹੋਰ ਦੇ ਕੋਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ। ਹੈਵ ਸੇਫ ਜਰਨੀ। ਠੀਕ ਹੈ ਜੀ, ਫਿਰ ਹੁੰਦੀ ਮੁਲਾਕਾਤ ਫਿਲਮ ਦੇ ਸੈੱਟ ਤੇ। ਨਹੀਂ ਮਿਲਦੇ, ਜਲਦੀ ਮਿਲਦੇ। ਇਧਰ ਆ ਗੱਲ ਸੁਣ 1 ਮਿੰਟ। ਇਹਨੂੰ ਕੈਂਠਾ ਲਿਆ ਕੇ ਦੇਣਾ ਨਾ, ਮੈਂ ਕੈਂਠਾ ਪਾਉਣਾ। ਨਹੀਂ ਇਹਨਾਂ ਕੈਂਠਾ ਲਿਆ ਕੇ ਦੇਣਾ ਮੁੰਡੇ ਨੂੰ। ਉਹ ਆ ਤੇ ਲੋਟਦੀ ਲੱਗ ਗਈ। ਉਹ ਭੰਗੜਾ ਕਿਵੇਂ ਪਾਉਣਾ ਕੈਂਠਾ ਪਾ ਕੇ? ਕਿਵੇਂ ਪਾਉਣਾ ਭੰਗੜਾ? ਦੁਬਾਰਾ ਆ ਫੜਾ ਗਿਆ, ਰੱਖ ਲੈ ਥੱਲੇ। ਸਹੀ ਵਾਲਾ ਚੱਲ ਕਿਵੇਂ? ਚੱਲ। ਹਾਂ ਟੁੱਟ ਗਿਆ। ਕੀ? ਪਹਿਲਾ ਬੰਦਾ ਨਿਸ਼ਾਨ ਇਹ ਹਾਂ ਨਿਸ਼ਾਨਾ ਨਹੀਂ, ਮੈਂ ਪ੍ਰੋਪਰ ਪਾ ਦੇਵਾਂਗਾ। ਆ ਗਿਆ ਨਹੀਂ ਆ ਗਿਆ। ਓਏ ਸਿਲੈਕਸ਼ਨ ਸਾਈਨ ਕਰ। ਓਏ ਪਰਾ ਜੀ। ਓਏ ਮੈਂ ਨਹੀਂ ਛੱਡਾਂਗਾ ਨਿਹਾਲ ਸਿੰਘ ਸੋਹਣਿਆ। ਨਹੀਂ ਪ੍ਰੀਤੋ। ਹਾਏ ਕੀ ਹਾਲ ਏ? ਇਧਰ ਗੱਲ ਸੁਣ, ਆ ਫਿਲਮਾਂ ਬਣਾਉਂਦਾ ਹੀ ਇਹਨੇ, ਫਿਲਮ ਬਣਾਉਣੀ ਆ, ਆਉਣਾ ਹੀ ਉਹਦੇ ਯੈਸ ਯੈਸ ਯੋਕੋਸ ਸਿੱਧੂ ਮੂਸੇਵਾਲਾ। ਹਾਂ ਕਿਵੇਂ ਸਿੱਧੂ ਮੂਸੇ ਵਾਲਾ? ਸਿੱਧੂ ਹੋਵੇ, ਸਿੱਧੂ ਵਾਲਾ ਸਟਾਈਲ ਵੇ, ਕਰੀ ਦੁਬਾਰਾ ਸਿੱਧੂ ਵਾਲਾ ਸਟਾਈਲ। ਗਮ
ਚੱਲ ਹੁਣ ਹੀਰੋ ਵਾਲਾ ਸਟਾਈਲ ਮਾਰਦੇ, ਡਾਇਲੌਗ ਮਾਰਦੇ ਨੇ, ਫਿਲਮ ਬਣਾਉਣੀ ਹੈ ਤੈਨੂੰ ਲੈਣਾ ਫਿਲਮ 'ਚ। ਇਹਨੂੰ ਸੈਰੀਆ ਲੈਣਾ ਪਰ ਲੈਣਾ ਇਹਨਾਂ ਨੂੰ ਆ ਕੇ ਓਏ ਨਤਾ ਚੁੱਕ ਦੇਂਗਾ ਤੇਰੀਆਂ ਟੰਗਾਂ। ਚਲੋ ਜੀ, ਅੱਲਾ ਜੀ, ਠੀਕ ਹੈ ਜੀ, ਬਹੁਤ ਸ਼ੁਕਰੀਆ ਪਹੁੰਚੋ ਤੁਸੀਂ। ਅੱਛਾ ਬਾਰਾ ਜੀ ਮਿਹਰਬਾਨੀ, ਸ਼ੁਕਰੀਆ। ਧੰਨਵਾਦ ਜੀ ਤੁਹਾਡਾ। ਓਕੇ ਓਕੇ ਉਹ ਇਹਨਾਂ ਕੋਲ ਮੈਂ ਓਕੇ ਬਾਈ ਓਕੇ ਨਾਸਰ ਭਾਈ ਦਾ ਮਿਲਦੇ ਆਪਾਂ ਨੂੰ ਕਿੰਨੇ ਦੇ ਜੀ ਜੀ ਜ਼ਰੂਰ ਓਕੇ ਸਮਾਨ ਭਾਈ। ਮੈਂ ਕੋਈ ਪੰਜਾਬੀ ਡੈਲੀਗੇਸ਼ਨ ਆਵੇ ਨਾ ਹਾਂਜੀ। ਤੇ ਬੇਸ਼ੱਕ ਲਾਇਆ ਕਰੋ, ਵੀਸੀ ਸਾਹਿਬ ਨਾਲ ਮੁਲਾਕਾਤ ਕਰਾਇਆ ਕਰੀਏ, ਐਗਰੀਕਲਚਰ ਦੇ ਰਿਲੇਟਡ ਕੋਈ ਇਨਫੋਰਮੇਸ਼ਨ ਐਕਸਚੇਂਜ ਕਰਨੀ। ਠੀਕ ਹੈ ਜੀ, ਆਪਾਂ ਮਿਲਦੇ ਆਂ ਫਿਰ ਠੀਕ ਹੈ ਬਾ ਠੀਕ ਹੈ ਫਿਰ। ਅੱਲਾ ਦੇ ਹਵਾਲੇ। ਮੈਂ ਬਹੁਤਾ ਖਾਇਓ ਪੀਓ ਨਾ। ਧੰਨਵਾਦ ਬਹੁਤ। ਨਹੀਂ ਹੁਣ ਡਾਈਟਿੰਗ ਤੇ ਕਿਸੇ ਕੋ ਕੋਈ ਸ਼ੈ ਲੈ ਕੇ ਨਹੀਂ ਖਾਣੀ ਇਹ ਕਹਿਣਾ। ਓਕੇ ਜੀ, ਰੱਬ ਰੱਖ। ਓਕੇ ਤੇ ਉਹਨਾਂ ਨੇ ਫਿਰ ਲੇਟ ਹੋਣ ਦੇ, ਮੈਂ ਕਿਹਾ ਤੁਸੀਂ ਕਰ ਲਓ, ਫਿਰ ਭਾਈ ਸਾਹਿਬ ਬਾਅਦ ਚ ਕਰ ਲੈਣਗੇ। ਹਾਂਜੀ, ਤੁਸੀਂ ਫਿਰ ਨਾਸ਼ਤਾ ਕਰ ਲਿਆ ਕਿ ਜਾਂ ਕਰਨਾ ਜੀ? ਨਹੀਂ ਮੈਂ ਫਿਰ ਉਹਨਾਂ ਦੇ ਨਾਲ ਕਰਵਾਉਣਾ ਸੀ, ਉਹਨਾਂ ਨੂੰ ਮੈਂ ਤਾਂ ਕਰ ਲਿਆ। ਤੁਹਾਨੂੰ ਕੀ ਦੇਵਾਂ, ਸਾਗ ਦੇਵਾਂ? ਠੀਕ, ਕੀ ਦੇਵਾਂ? ਸਾਗ ਛਕਦੇ ਆ ਜੀ। ਲਓ ਜੀ, ਅੱਜ ਪਾਕਿਸਤਾਨ ਚ ਆਣ ਕੇ ਉਦਾਂ ਦੇ ਸਾਗ ਤੇ ਮਾਤਾ ਜੀ ਦਾ ਹੱਥਾਂ ਛਕਣਾ ਸੀ ਜਾ ਕੇ। ਇਹ ਵੀ ਖਾਓ। ਅੱਲਾਹ ਭਾਜੀ ਹੋਣਾ ਨੇ ਜੀ ਇੱਥੇ ਹੈ। ਨਾਲ ਨਾਲ ਸਫ਼ਰ ਦੀਆਂ ਗੱਲਾਂ ਵੀ ਕੁਝ ਦੱਸੀ ਜਾ, ਵੀ ਸਫ਼ਰ ਕਿਸ ਤਰ੍ਹਾਂ? ਸਫ਼ਰ ਭਾਜੀ ਬਹੁਤ ਵਧੀਆ ਸੀਗਾ। ਜਿਵੇਂ ਹਰ ਕੰਟਰੀ 'ਚ ਮੈਂ ਤਕਰੀਬਨ 10 ਤੋਂ 15 ਦਿਨ ਹਰ ਕੰਟਰੀ 'ਚ ਰਿਹਾ ਵਾਂ। ਕੰਟਰੀ ਨੂੰ ਚੰਗੀ ਤਰ੍ਹਾਂ ਐਕਸਪਲੋਰ ਕੀਤਾ। ਅੱਛਾ, ਕਲਚਰ ਵੇਖਦੇ ਆ? ਕਲਚਰ ਵੇਖਦੇ ਆ ਜੀ। ਹਾਂਜੀ ਹਾਂਜੀ। ਉਹ ਮੁੰਡੇ ਨੂੰ ਪਾ ਕੇ ਦੇ। ਚਲੋ ਬਾਕੀ ਗੱਲਾਂ ਨਾਸ਼ਤੇ ਤੋਂ ਬਾਅਦ ਆਪਾਂ ਕਰਦੇ ਹਾਂ। ਕੋਈ ਗੱਲ ਨਹੀਂ, ਗੱਲਾਂ ਪਤਾ ਚੱਲਦੀ। ਦੱਸਣ ਵਾਹ ਜੀ ਵਾਹ, ਕੀ ਬਾਤ ਹੈ। ਦੱਸਣ ਡਿਆ ਵੀ ਇਹ ਰੋਟੀ ਤੇ ਆਮ ਹੁੰਦੀ ਹੈ, ਹਾਂਜੀ। ਮਕਈ ਦਾ ਆਟਾ ਵੀ ਆਮ ਹੀ ਹੁੰਦਾ। ਇਹ ਸਾਡਾ ਦੋਸਤ ਹੈ ਅੰਜਮ ਸਰੋਇਆ, ਅੱਛਾ ਤੇ ਉਹ ਆਪ ਬੀਜਦੇ ਆ ਮਕਈ। ਅੱਛਾ। ਇਹ ਦੇਸੀ ਉਹ ਪੁਰਾਂ ਵਾਲੀ ਚੱਕੀ ਜਿਹੜੀ ਨਾ ਪੁਰਾਣੀ ਹੁੰਦੀ ਸੀ ਘਰਾਟਾਂ ਵਾਲੀ, ਉਸ ਚੱਕੀ ਦਾ ਪੀਸਿਆ ਵੀ ਛਾਣਿਆ ਨਹੀਂਗਾ। ਆਵੇਂ ਨਾ ਰੇਸ਼ੇ ਦੇ ਮੋਟੇ ਮੋਟੇ ਦਿਖਦੇ ਨਾ, ਉਹ ਨਰਮ ਰੋਟੀ। ਸਾਗ ਦਾ ਟੇਸਟ ਬੜੇ ਕਮਾਲ ਦਾ ਜੀ। ਮੁੱਦਤਾਂ ਤੋਂ ਬਾਅਦ ਵਿੱਚ ਐਸਾ ਟੇਸਟ ਲੈ ਰਹੇ ਹਾਂ ਆਪਾਂ। ਬਨਾਵਟੀ ਗੱਲ ਨਹੀਂ ਹੈਗੀ। ਨਹੀਂ, ਬਨਾਵਟੀ ਨਹੀਂ ਹੈਗੀ। ਨਹੀਂ, ਮੈਨੂੰ ਦਿਖੀ ਨਹੀਂ ਭਾਜੀ, ਦਿਖ ਜਾਂਦੀ ਆ ਗੱਲ। ਇਹ ਕਿਉਂਕਿ ਜ਼ਮਾਨਾ ਨਾ ਬਹੁਤ ਫਾਸਟ ਅੱਗੇ ਨੂੰ ਵਧ ਰਿਹਾ। ਸਮਾਂ ਅੱਗੇ ਨੂੰ ਵਧ ਰਿਹਾ, ਹਰ ਕੋਈ ਸਮੇਂ ਦੇ ਨਾਲ ਭੱਜ ਰਿਹਾ। ਇੱਕ ਮੈਂ ਇਹੋ ਕੰਟਰੀ ਦੇਖੀ ਆ ਜਿਹੜੀ ਮੈਨੂੰ ਸਮੇਂ ਦੇ ਨਾਲ ਭੱਜਦੇ ਨਹੀਂ ਦੇਖੀ। ਉਹ ਠਹਿਰੇ ਹੋਏ ਆ ਜਿੱਦਾਂ ਮਹਿਮਾਨਵਾਜੀ ਨੂੰ ਲੈ ਕੇ। ਮੈਂ ਤੁਹਾਨੂੰ ਐਗਜ਼ਾਮਪਲ ਦੂਜੇ ਕੰਮਾਂ ਨੂੰ ਠਹਿਰੇ। ਅੱਛਾ ਨਹੀਂ, ਵਾਕਈ ਗੱਲ ਹੈ ਕਿ ਜਿਹੜੀ ਮਹਿਮਾਨ ਨਵਾਜ਼ੀ ਦੀ ਗੱਲ ਹੈ ਵੀ ਨੈਚੁਰਲ ਜੀਆਂ ਚੀਜ਼ਾਂ ਨਾ, ਵੈਸੇ ਵੀ ਸਰਦਾਰ ਬੰਦਾ ਵੇਖ ਕੇ, ਜਿਵੇਂ ਮੁੰਡਾ ਆਇਆ ਨਾ ਵੇਖ ਕੇ, ਹਾਂਜੀ ਜਿਵੇਂ ਬੱਚੇ ਇਕੱਠੇ ਹੋ ਗਏ, ਹਾਂਜੀ ਲੋਕ ਪਿਆਰ ਕਰਦੇ, ਮੁਹੱਬਤ ਕਰਦੇ। ਭਾਜੀ ਤੁਹਾਨੂੰ ਮੈਂ ਇਨਸੀਡੈਂਟ ਦੱਸਦਾ। ਮੈਂ ਤਖਤਾਨ ਬਾਰਡਰ ਤੇ ਜਦੋਂ ਪਹੁੰਚਿਆ, ਦੁਨੀਆ ਦੀ ਕਿਹੜੀ ਅਸੀਂ ਇਮੀਗ੍ਰੇਸ਼ਨ ਆ, ਤੁਸੀਂ ਵੀ ਬੜੀ ਇਮੀਗ੍ਰੇਸ਼ਨ 'ਚ ਲੱਗੇ ਹੋਗੇ। ਇਮੀਗ੍ਰੇਸ਼ਨ ਦਾ ਆਫੀਸਰ ਆਪਣੇ ਬਾਹਰ ਨਿਕਲਦਾ, ਆਣ ਕੇ ਪਹਿਲਾਂ ਜੱਫੀ ਪਾਉਂਦਾ, ਫਿਰ ਕਹਿੰਦਾ ਇੱਧਰ ਲਾਈਨ ਲੱਗੀ ਹੋਈ ਹੈ, ਤੇ ਕਹਿੰਦਾ ਅੰਦਰ ਆਓ ਸਰਦਾਰ ਜੀ। ਇਮੀਗ੍ਰੇਸ਼ਨ ਜਿੱਥੇ ਭਾਜੀ ਹੁੰਦੀ ਹੈ, ਦੁਨੀਆ ਦੀ ਪਹਿਲੀ ਇਮੀਗ੍ਰੇਸ਼ਨ ਐਸੀ ਦੇਖੀ ਜਿਹਨੇ ਮੈਨੂੰ ਚੇਅਰ ਤੇ ਬਿਠਾਇਆ ਤੇ ਉੱਥੇ ਬਹਿ ਕੇ ਚਾਹ ਆਫਰ ਕੀਤੀ। ਉਧਰ ਲਾਈਨ ਲੱਗੀ ਹੋਈ ਹੈ, ਦੂਜੀ ਸਾਈਡ ਇਮੀਗ੍ਰੇਸ਼ਨ ਹੋ ਰਹੀ ਆ। ਇਹ ਮੈਂ ਇੱਕ ਪਾਕਿਸਤਾਨ ਦੀ ਹੀ ਐਸੀ ਇਮੀਗ੍ਰੇਸ਼ਨ ਦੇਖੀ ਕਿ ਜਿਹੜੀ ਕਿ ਇਸ ਤਰੀਕੇ ਨਾਲ ਰਿਸਪੈਕਟ ਦਿੱਤੀ ਉਹਨਾਂ ਨੇ। ਫਿਰ ਅੱਗੇ ਕਿਹੜੀ ਦੁਨੀਆ ਦੀ ਅਸੀਂ ਆਰਮੀ ਹੈ ਜਿੱਥੇ 2 ਗੇਟ ਖੁੱਲ੍ਹਦੇ, ਜਿੱਥੇ ਆਪਾਂ ਕਹਿੰਦੇ ਪਾਕਿਸਤਾਨ ਦਾ ਗੇਟ ਖੋਲ੍ਹ ਕੇ ਮੈਂ ਅੰਦਰ ਐਂਟਰ ਕਰਨਾ। 2 ਨੌਜਵਾਨ ਗੱਡੀ ਖਲਵਾਰ ਕੇ, ਜਿਨ੍ਹਾਂ ਨੇ ਡਾਕੂਮੈਂਟ ਸਾਰੇ ਚੈੱਕ ਕਰਨੇ, ਮੈਨੂੰ ਕਹਿੰਦੇ ਵੀ ਤੁਸੀਂ ਅੰਦਰ ਆਓ ਯਾਰ, ਇੱਥੇ ਬੈਠੋ। ਉਹਦਾ ਡਾਕੂਮੈਂਟ ਬਾਹਰ ਚੈੱਕ ਕਰਦੇ ਆ। ਅੰਦਰ ਬਿਠਾਇਆ ਭਾਜੀ, ਅੱਧਾ ਘੰਟਾ ਗੱਪ ਛੱਪ ਮਾਰੀ, ਟੀ ਲੈਂਦੀ ਉਹਨਾਂ ਨੇ, ਹਨਾ, ਜੋ ਸਾਡੇ ਇੱਥੇ ਟ੍ਰੈਡੀਸ਼ਨਲ ਕਾਵਾ ਨਾਲ। ਜਿਹੜੇ ਲੇਡੀਜ਼ ਵਾਲੇ ਜਦੋਂ ਆਉਂਦੇ ਆ ਸਾਨੂੰ ਮਤਲਬ ਕਰਨ ਵਾਸਤੇ, ਸਕਾਊਟ ਕਰ ਲਿਆ। ਹਾਂਜੀ, ਉਹਨੇ ਲੈ ਕੇ ਜਾਣਾ ਸੀ ਮੈਨੂੰ ਪਹਿਲਾਂ ਕਸਟਮਸ ਕਲੀਅਰਸ ਲਈ। ਉਹਨੂੰ ਕਹਿੰਦਾ ਦੇਖ ਭਾ, ਮੈਂ ਤੈਨੂੰ ਕਦੀ ਸਿਫਾਰਿਸ਼ ਨਹੀਂ ਕੀਤੀ, ਬਟ ਇਹਦੀ ਵੀਰ ਦੀ ਮੈਂ ਸਿਫਾਰਿਸ਼ ਕਰ ਰਿਹਾ ਤੈਨੂੰ, ਠੀਕ ਆ ਭਾਜੀ। ਗਏ ਉੱਥੇ ਆਪਾਂ, ਕਿਹੜੇ ਐਸੇ ਦੁਨੀਆ ਦੇ ਕਸਟਮਸ ਵਾਲੇ ਨੇ ਜਿਹੜੇ ਕਸਟਮਸ ਕਲੀਅਰ ਕਰਨ ਤੋਂ ਪਹਿਲਾਂ ਕਹਿੰਦੇ ਯਾਰ ਭਾਜੀ ਆਓ ਪਹਿਲਾਂ ਰੋਟੀ ਖਾਣੀ ਅਸੀਂ ਬਹਿ ਕੇ, ਹਨਾ, ਇਕੱਠੇ ਬਹਿ ਕੇ ਰੋਟੀ ਖਾਣੀ। ਉਸ ਤੋਂ ਬਾਅਦ ਅਸੀਂ ਗਏ ਥਾਣੇ 'ਚ, ਜਿੱਥੇ ਸਾਡੇ ਹੀ ਰਾਤ ਰਹਿਣਾ। ਤੇ ਕਿਹੜਾ ਐਸਾ ਦੁਨੀਆ ਦਾ ਪੁਲਿਸ ਦਾ ਥਾਣਾ ਹੋਵੇ ਜਿਹੜਾ ਸਾਨੂੰ ਚਾਹ ਲਿਆ ਪਿਆਵੇ ਤੇ ਸਵੇਰੇ ਉੱਠ ਕੇ ਪਾਣੀ ਗਰਮ ਕਰੇ। ਕੋਈ ਐ ਨਹੀਂ ਕੋਈ ਕਿ ਉਹਨਾਂ ਨੂੰ ਕੋਈ ਸਾਡੇ ਤੋਂ ਕੋਈ ਆਸ ਆ, ਕੋਈ ਡਾਲਰ ਮਿਲਣਗੇ ਜਾਂ ਕੋਈ ਪੈਸਾ। ਨਾ 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 ਭਾਜੀ, ਬਿਲਕੁਲ ਨਹੀਂ, ਬਿਲਕੁਲ ਨਹੀਂ। ਕਿਤੇ ਵੀ ਇਦਾਂ ਦਾ ਮਹਿਸੂਸ ਨਹੀਂ ਹੋਇਆ ਕਿ ਉਹਨਾਂ ਨੂੰ ਕੋਈ ਪੈਸਾ ਚਾਹੀਦਾ ਹੋਵੇ। ਤਖਤਾਨ ਬਾਰਡਰ ਤੋਂ ਲੈ ਕੇ ਕੁਆਇਟਾ ਤੱਕ, ਮਤਲਬ ਕੀ ਬਾਤ ਹੈ, ਸ਼ਬਦ ਹੈ ਨਹੀਂ ਮੇਰੇ ਕੋਲ। ਚਲ ਹੁਣ ਤੁਸੀਂ ਇਹ ਤੇ ਭੁਗਤ ਲਿਆ ਨਾ। ਹੁਣ ਜਦੋਂ ਤੁਸੀਂ ਵਾਹਗਾ ਕ੍ਰਾਸ ਕਰਨਾ ਨਾ, ਹਾਂਜੀ, ਉੱਥੇ ਜਿਹੜੇ ਬੈਠੇ ਨੇ ਨਾ ਦੋਸਤ ਆਪਣੇ ਸਾਰੇ, ਹਾਂਜੀ, ਉਹਨਾਂ ਨਾਲ ਵੀ ਬਹੁਤਾ ਪਿਆਰ ਕਰਦੇ। ਹਾਂ,
ਉਹ ਵੀ ਬਹੁਤ ਸੇਵਾ ਕਰਨਗੇ, ਬਹੁਤ ਚੰਗੇ ਉਹ ਵੀ ਸਾਰੇ ਜਿਹੜੇ ਬੈਠੇ ਸਾਰੇ ਪਿਆਰ ਕਰਦੇ। ਨਹੀਂ ਨਹੀਂ ਭਾਜੀ, ਕੋਇਟਾ ਪੁਲਿਸ ਵਾਲੇ ਮੈਨੂੰ ਐਨਓਸੀ ਮਿਲੀ ਸੀ ਸਿਰਫ ਇੱਥੋਂ ਇੱਥੇ ਜਾਣਾ, ਇੱਥੋਂ ਇੱਥੇ ਆਣਾ, ਇੱਥੋਂ ਇੱਥੇ ਜਾਣਾ, ਰਾਈਟ। ਤੇ ਆਪਾਂ ਥੋੜਾ ਚਿਰ ਬੈਠ ਕੇ ਬਸ ਉੱਥੇ ਰੋਟੀ ਖਾਧੀ। ਜਿਹੜੇ ਮੁਲਾਜ਼ਮ ਸਨ ਜਿਨ੍ਹਾਂ ਨਾਲ ਮੈਂ ਜਾਣਾ ਸੀ, ਮੈਂ ਕਿਹਾ ਯਾਰ ਮੈਨੂੰ ਇਕੱਲੇ ਤੇ ਖਾਣੀ ਨਹੀਂ, ਨਾਲ ਆਓ ਯਾਰ ਤੁਸੀਂ ਵੀ ਹਨਾ। ਮਨਾਇਆ ਉਹਨਾਂ ਨੂੰ, ਇਹ ਨਹੀਂ ਕਿ ਉਹ ਔਨ ਦੀ ਸਪੋਰਟ ਮੰਨ ਗਏ, ਮਨਾਇਆ ਉਹਨਾਂ ਨੂੰ, ਨਾਲ ਬੈਠੇ ਤੇ ਕਹਿੰਦੇ ਯਾਰ ਤੂੰ ਹੁਣ ਬਿੱਲ ਪੇ ਕੀਤਾ, ਬਿੱਲ ਨਹੀਂ ਪੇ ਕਰਨੇ, ਤੂੰ ਹੁਣ ਕੀਤਾ ਵਾ ਤੇ ਹੁਣ ਅਸੀਂ ਵੀ ਕੁਝ ਕਰਨਾ, ਕੀ ਕਰੀਏ। ਤੇ ਮੈਂ ਕਿਹਾ ਕੁਝ ਨਹੀਂ ਕਰਨਾ ਕੀ, ਕਹਿੰਦੇ ਚੱਲ ਯਾਰ ਤੈਨੂੰ ਆਪਾਂ ਸ਼ਹਿਰ ਘੁਮਾਉਣੇ। ਸ਼ਹਿਰ ਘੁਮਾਉਣ ਦੀ ਕੋਈ ਪਰਮਿਸ਼ਨ ਨਹੀਂ ਸੀ ਹੈਗੀ ਭਾਜੀ। ਪੂਰਾ ਸ਼ਹਿਰ ਗੱਡੀ 'ਚ ਬਹਿ ਕੇ ਅੱਗੇ ਬਿਠਾ ਕੇ ਉਹਨਾਂ ਨੇ ਘੁਮਾਇਆ, ਆਪ ਵਿਚਾਰਿਆਂ ਨੇ ਫੋਨ ਫੜੇ, ਜੁੱਤੀਆਂ ਦਵਾਈਆਂ, ਤੈਨੂੰ ਬਲੋਚੀ ਵਾਲੀ ਜੁੱਤੀ ਦਵਾਉਂਦੇ ਆ। ਤੇ ਇਹ ਚੀਜ਼ਾਂ ਮਤਲਬ ਮੈਂ ਹੈਰਾਨ ਹੀ ਆ, ਕਿਉਂਕਿ ਉੱਥੋਂ ਲੈ ਕੇ ਇੱਥੋਂ ਤੱਕ ਚਲੋ ਸਾਡੇ ਬੰਦਿਆਂ ਨੇ ਤੇ ਕਰਨਾ ਹੀ ਆ, ਜਿਹੜੇ ਸਾਡੀ ਸੰਗਤ ਸੀ, ਸਾਡੇ ਸਿੱਖ ਕਮਿਊਨਿਟੀ ਜਾਂ ਹਿੰਦੂ ਕਮਿਊਨਿਟੀ ਵਾਲੇ ਵੀ, ਉਹਨਾਂ ਨੇ ਬਹੁਤ ਪਿਆਰ ਕੀਤਾ। ਪਰ ਮਤਲਬ ਇਹ ਚੀਜ਼ ਮੇਰੀ ਸਮਝ ਚੋਂ ਬਾਹਰ ਆ। ਉੱਥੋਂ ਲੈ ਕੇ ਨਨਕਾਣਾ ਸਾਹਿਬ ਤੱਕ, ਨਨਕਾਣਾ ਸਾਹਿਬ ਤੋਂ ਅੱਜ ਤੁਹਾਡੇ ਕੋਲ ਆਏ ਆਪਾਂ। ਚਲੋ ਤੁਸੀਂ ਤੇ ਤੁਹਾਡਾ ਤੇ ਵਾਹ ਪੈਂਦਾ ਹੀ ਰਹਿੰਦਾ ਹਨਾ, ਤੁਹਾਡਾ ਤੇ ਹੈ ਹੀ ਮਤਲਬ ਵੀ ਬਹੁਤ ਜ਼ਿਆਦਾ ਤੁਸੀਂ ਪਿਆਰ ਕਰਦੇ ਆ, ਜਿਹੜੇ ਵੀ ਉਧਰੋਂ ਤਾਰਾਂ ਪਾਰਾਂ ਤੋਂ ਬੰਦੇ ਆਉਂਦੇ ਜਾਂ ਫੋਰਨ ਤੋਂ ਜਿਹੜੇ ਵੀ ਆਉਂਦੇ ਆ। ਬਟ ਇਹ ਭਾਜੀ ਇਹ ਮੈਨੂੰ ਮੈਂ ਸਮਝ ਨਹੀਂ ਸੀ ਗੱਲ ਤੁਹਾਡੇ ਕੋਲੋਂ ਕਿ ਇਹ ਮਹਿਮਾਨ ਨਵਾਜੀ ਦਾ ਅਸਲ ਦੇ ਵਿੱਚ ਜਿਹੜਾ ਕਲਚਰ ਆ, ਇਹਦਾ ਪਿਛੋਕੜ ਕੀ ਆ ਤੇ ਕਿਉਂ ਇੰਨੀ ਜ਼ਿਆਦਾ ਤਵੱਜੋ। ਵੈਸੇ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਹਰ ਇੱਕ ਜਿੱਥੇ ਵੀ ਆਪਾਂ ਜਾਈਦਾ ਨਾ, ਹੁਣ ਕਲਚਰ ਵੇਖਣ ਜਾਈਦਾ ਲੋਕਾਂ ਦਾ। ਹਾਂਜੀ। ਕਈ ਤੇ ਸਾਨੂੰ ਬੜੇ ਰੂਡ ਲੱਭਦੇ ਆ, ਤੇ ਕਈਆਂ ਦੇ ਕੋਲ ਸਾਨੂੰ ਨੈਚੁਰਲ ਚੀਜ਼ਾਂ ਮਿਲ ਜਾਂਦੀਆਂ। ਮੈਨੂੰ ਲੱਗਦਾ ਵੀ ਆਪਣੇ ਵੱਡਿਆਂ ਤੋਂ ਹੀ ਇਹ ਗੱਲਾਂ ਸਿੱਖਣ ਨੂੰ ਸਾਨੂੰ ਮਿਲਦਾ ਵੀ ਜਦੋਂ ਕੋਈ ਪ੍ਰਾਹੁਣਾ ਆਉਂਦਾ, ਮਜ਼ਹਬੀ ਤੌਰ ਤੇ ਵੀ ਆ ਵੀ ਜਦੋਂ ਤੁਹਾਡੇ ਕੋਲ ਕੋਈ ਮਹਿਮਾਨ ਆਏ ਨਾ ਤੇ ਉਹ ਰੱਬ ਦਾ ਘੱਲਿਆ ਆ ਬੰਦਾ ਵਾ, ਵੀ ਰੱਬ ਨੇ ਉਹ ਮਹਿਮਾਨ ਤੁਹਾਡੇ ਵੱਲ ਭੇਜਿਆ, ਤੇ ਰੱਬ ਦੇ ਜੀ ਨੂੰ ਕੌਣ ਮੋੜਦਾ। ਬਿਲਕੁਲ। ਤੇ ਉਹ ਫਿਰ ਇਸ ਤੋਂ ਥੋੜਾ ਜਿਹਾ ਮੈਨੂੰ ਲੱਗਦਾ ਵੀ ਜ਼ਿਆਦਾ ਵੀ ਹੁੰਦਾ ਵਾ, ਬੰਦਾ ਆਂਦਾ ਵੀ ਇੱਕ ਦੂਸਰੀ ਪੱਗ ਦਾ ਕਰਕੇ ਵੀ ਇਹ ਸਾਡਾ ਆਪਣੀ ਆ, ਮਤਲਬ ਵੀ ਜੇ ਉੱਤੋਂ ਆਪਾਂ ਰੂਟਸ ਵੇਖੀਏ ਨਾ ਤੇ ਅਸੀਂ ਸਾਰੇ ਇੱਕ ਹੀ ਹੈਗੇ ਆ, ਖੂਨ ਇੱਕ ਹੀ ਆ। ਬਿਲਕੁਲ। ਉਹਦੇ 'ਚ ਮਜ਼ਹਬਾਂ ਦੀ ਵੰਡ ਜਿਹੜੀ ਤੇ ਬਾਅਦ ਦੀ ਬੰਦੇ ਦੀ ਚੋਇਸ ਹੈ ਨਾ। ਬਿਲਕੁਲ। ਰੱਬ ਨੇ ਤੁਹਾਨੂੰ ਕੀ ਬਣਾ ਕੇ ਭੇਜਿਆ, ਤੁਸੀਂ ਕਿੱਥੇ ਪੈਦਾ, ਕਿਸ ਖਿੱਤੇ 'ਚ ਪੈਦਾ, ਉਹ ਸਾਡਾ ਸਾਰਾ ਕੁਝ ਸੇਮ ਜਿਹਾ। ਸੋ ਇਸ ਤੋਂ ਵੀ ਬਹੁਤਾ ਕੋਇਟਾ ਤੋਂ ਕਰਾਚੀ ਗਿਆ, ਕਰਾਚੀ ਤੋਂ ਜਦੋਂ ਇੱਧਰ ਮੈਂ ਆ ਰਿਹਾ, ਰਸਤੇ ਵਿੱਚ ਹਾਈਵੇ ਤੇ 3 ਘੰਟੇ ਲੇਟ ਹੋਇਆ। ਈਵਨ ਮਿਨਿਸਟਰ ਤੱਕ ਨੇ ਵੀ ਆਪਣੀ ਗੱਡੀਆਂ ਦੂਜੇ ਲਾ ਗਿਆ ਨਾ, ਉਹਦਾ ਕੋਈ ਮਿਨਿਸਟਰ ਦਾ ਮੁੰਡਾ ਬੈਠਾ ਹੋਣਾ ਵਿੱਚ, ਤੇ ਉਹਨੇ ਲਾ ਕੇ ਕਹਿੰਦਾ ਗੱਡੀ ਰੋਕ 2 ਮਿੰਟ ਲਈ, ਮੇਰੇ ਮੁੰਡੇ ਨੇ ਫੋਟੋ ਖਿੱਚਣੀ ਆ। ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਨਵਾਈਟ ਕੀਤਾ ਕਿ ਯਾਰ ਉੱਥੇ ਸੱਖਰ ਦੇ ਕੋਲ ਸਾਡਾ ਰਿਜ਼ੋਰਟ ਆ, ਉੱਥੇ ਰੁਕਣਾ। ਮੈਂ ਕਿਹਾ ਹੁਣ ਤਾਂ ਨਹੀਂ, ਹੁਣ ਮੇਰਾ ਟਾਇਰਡ ਆ ਵਾਪਸੀ ਆਉਣ ਤੇ। ਅੱਛਾ ਫਿਰ ਦੇਖੋ ਰਾਤ ਨਾ ਮੈਂ ਇੱਕ ਗੋਟ ਕੀ ਨਾਮ ਆ ਜਗ੍ਹਾ, ਗੋਟ ਕੀ, ਉੱਥੇ ਮੈਂ ਟਰਨ ਮਿਸ ਕਰ ਗਿਆ। ਤੇ ਜਿਹੜੇ ਉਹ ਹਾਈਵੇ ਸੀ, ਉਹ ਕਹਿੰਦਾ 100 ਕਿਲੋਮੀਟਰ ਤੋਂ ਵਾਪਸ ਮੁੜ ਕੇ ਆਉਣਾ ਪੈਣਾ। ਰਸਤੇ 'ਚ ਜੋ ਡਿਵਾਈਡਰ ਜਿਹੇ ਹੁੰਦੇ ਆ ਹਾਈਵੇ ਤੇ, ਜਿਹੜਾ ਆਪਣਾ ਮੋਟਰਵੇ ਹੁਣ ਖੁੱਲਿਆ, ਉਹ ਅਸੀਂ ਖੋਲ ਕੇ ਅਸੀਂ ਮਾਰ ਲਿਆ ਟਰਨ। ਉੱਥੇ ਆ ਗਏ ਆਪਣੇ ਮਾਨ ਸਾਹਿਬ, ਜਿਹੜੇ ਇੰਸਪੈਕਟਰ ਸਨ ਉਸ ਮੌਕੇ ਦੇ, ਗੱਡੀ ਮਗਰ ਲਾਈ ਉਹਨਾਂ ਨੇ, ਗੱਡੀ ਅੱਗੇ ਖਿਲਾਰੀ ਆਏ ਤੇ ਮਤਲਬ ਪੂਰੇ ਮਤਲਬ ਗੁੱਸੇ ਨਾਲ ਸੀ। ਬਟ ਭਾਜੀ ਉਹਨਾਂ ਨੇ ਮਤਲਬ ਗੱਡੀ ਖਿਲਾਰ ਕੇ ਤੇ ਕਹਿੰਦੇ ਯਾਰ ਪਹਿਲਾਂ ਜੱਫੀ ਵਾਰ। ਅੱਛਾ ਚਲੋ ਗੱਲਬਾਤ ਹੋਈ। ਮੇਨ ਗੱਲ ਇਹ ਸੀ ਕਿ ਉੱਥੋਂ 10 ਕਿਲੋਮੀਟਰ ਦੂਰ ਸੀ ਜਿਸ ਡਾਇਰੈਕਸ਼ਨ ਤੇ ਮੈਂ ਜਾਣਾ ਸੀ, ਭਾਜੀ ਅੱਗੇ ਗੱਡੀ ਲਾ ਕੇ ਖੜੀ, ਕਹਿੰਦੇ ਤੈਨੂੰ ਛੱਡ ਕੇ ਆਉਂਦੇ ਉੱਥੇ ਤੱਕ। ਅੱਜ ਵੀ ਮੇਰੇ ਫੋਨ ਤੇ ਆ, ਉਹਨਾਂ ਦੀ ਮਿਸਿਸ ਵੜੈਚ ਨੇ, ਉਹ ਵੀ, ਮੈਂ ਵੀ ਵੜੈਚ ਆ, ਮੇਰਾ ਪਿੰਡ ਵੀ ਵੜੈਚ ਆ ਤੇ ਪਿੱਛੇ ਵੀ ਵੜੈਚ ਲੱਗਦਾ। ਤੇ ਜਾਂਦੇ ਨੇ ਉਹਨਾਂ ਨਾਲ ਮੁਲਾਕਾਤ ਹੋਣੀ ਆ, ਵਾ ਮੁਲਾਕਾਤਾਂ ਵੱਧਦੀਆਂ ਜਾ ਰਹੀਆਂ ਦਿਨ ਬਾਅਦ। ਹੁਣ ਦੇਖੋ ਭਾਜੀ, ਨਾ ਆਪਾਂ ਜਾਣਦੇ ਉਹਨਾਂ ਨੂੰ, ਨਾ ਉਹ ਮੈਨੂੰ ਜਾਣਦੇ। ਆਏ ਸੀ ਉਹ ਮਤਲਬ ਡੰਡਾ ਪਰੇਡ ਕਰਨ ਲਈ, ਅੱਗੋਂ ਪਿਆਰ ਕਰ ਰਹੇ ਨੇ। ਹਾਂਜੀ ਕਿਆ ਬਾਤ। ਤੇ ਅੱਗੇ ਫਿਰ ਅਸੀਂ ਜਾਂਦੇ ਬੈਠਣਾ ਵੀ ਆ, ਤੇ ਜਿੱਦਣ ਦੇ ਆਪਾਂ ਆਏ ਆ ਬਸ ਇਹੋ ਕੁਝ ਹੀ ਦੇਖ ਰਹੇ ਆ ਜੀ। ਤੇ ਦੁਨੀਆ 'ਚ ਹੈ ਵੀ ਇਹੋ ਚੀਜ਼, ਪਿਆਰ ਹੀ ਆ, ਹੋਰ ਕੁਝ ਨਹੀਂ ਹੈ। ਬਿਲਕੁਲ ਕੋਈ ਸ਼ੱਕ। ਹਾਂਜੀ ਆਓ ਚਾਚੇ ਨੂੰ ਡੀਕਦੇ ਆਪਾਂ, ਚੱਲੀ ਉਧਰ ਨੂੰ ਵੀ, ਤੇ ਇੱਕ ਵਾਰੀ ਉਹਨਾਂ ਕੋ ਵੀ ਬਹਿ ਕੇ 10 ਮਿੰਟ ਫਿਰ ਆਪਾਂ ਨਿਕਲਦੇ। ਬਣਾ ਲਓ। ਇੱਥੇ ਆਪਣੇ ਉਰਦੂ ਲਿਖੀ ਆ ਤੇ ਨਾਲ ਕਈ ਥਾਂ ਅੰਗਰੇਜ਼ੀ ਦੇ ਸਾਈਨ ਲੱਗੇ। ਬਾਕੀ ਤੁਹਾਡੇ ਆ ਵੀ ਪਿੰਡਾਂ 'ਚ ਡਿਵੈਲਪਮੈਂਟ ਜ਼ਿਆਦਾ ਹੋਣੀ ਆ ਥੋੜੀ, ਉਹਦੇ ਇੰਡੀਆ ਦੀ ਗੱਲ ਕਰਦੇ। ਹਾਂਜੀ। ਸਾਡੇ ਬਾਹਰਲਾ ਰੋਡ ਸਟਰਕਚਰ ਚੰਗਾ ਵਾ, ਮੋਟਰਵੇ ਵਗੈਰਾ ਰੋਡ ਬਹੁਤ ਸੋਹਣੀ ਸੀ। ਮੈਂ ਉੱਥੋਂ ਨਨਕਾਣਾ ਸਾਹਿਬ ਤੇ ਇੱਥੋਂ ਤੱਕ ਮੈਨੂੰ ਰੋਡ ਬਿਲਕੁਲ ਸਾਫ਼ ਮਿਲੇ। ਹਾਂ ਹੁਣ ਥੋੜਾ ਜਿਹਾ ਗੱਡੀ ਵੱਲੋਂ ਥੋੜਾ ਜਿਹਾ ਆਪਣੇ ਵੇਖਣ ਵਾਲਿਆਂ ਨੂੰ ਥੋੜਾ ਜਿਹਾ ਨਾ ਦੱਸੀਏ। ਹਾਂਜੀ। ਤੇ ਕਿਸ ਤਰ੍ਹਾਂ, ਜਿਵੇਂ ਮੈਨੂੰ ਤਾਂ ਥੋੜੀ ਜਿਹੀ ਇਨਫੋਰਮੇਸ਼ਨ ਹੈ, ਤੇ ਕਾਰਨੈਟ ਕਿਵੇਂ ਬਣਨਾ ਜਿਹੜਾ ਰੋਡ ਟ੍ਰਿਪ ਕਰਨਾ ਚਾਹੁੰਦੇ। ਹਾਂਜੀ। ਤੇ ਆਪਣੇ ਚੈਨਲ ਦਾ ਵੀ ਥੋੜਾ ਦੱਸਿਓ ਵੀ ਕਰਦੇ ਤੁਸੀਂ। ਠੀਕ ਹੈ ਜੀ, ਚੈਨਲ ਆਪਣਾ ਇਹੋ ਹੀ ਜੀ, ਹਰਜੀਤ ਐਡਵੈਂਚਰਸ ਐਡਵੈਂਚਰ ਹੈ YouTube ਤੇ, ਐਡਵੈਂਚਰ YouTube, Instagram, TikTok ਸਾਰੇ ਇਹੋ ਚੈਨਲ ਚੱਲ ਰਿਹਾ। ਤੇ
ਗੱਡੀ ਇਦਾਂ ਵਾ ਜਿੰਨੇ ਵੀ ਹਾਂਜੀ ਲੈ ਆਓ ਚਾਹ ਲੈ ਜਿਹਨੇ ਵੀ ਰੋਡ ਟ੍ਰਿਪ ਕਰਨਾ ਉਹਨੂੰ ਸਭ ਤੋਂ ਇੰਪੋਰਟੈਂਟ ਆ, ਜਿੱਦਾਂ ਸਾਡਾ ਵੀਜ਼ਾ ਲੱਗਦਾ ਇਦਾਂ ਹੀ ਇੱਕ ਗੱਡੀ ਦਾ ਵੀਜ਼ਾ ਕਹਿ ਸਕਦੇ ਆ ਆਪਾਂ, ਉਹਨੂੰ ਕਹਿੰਦੇ ਆ ਕਾਰਡਨਰ ਦੀ ਪਸਾਜ। ਤੇ ਉਹ ਚਾਹੀਦਾ ਹੁੰਦਾ, ਉਹ ਜਿਹੜੀ ਵੀ ਕੰਟਰੀ 'ਚ ਤੁਸੀਂ ਰਹਿੰਦੇ ਆ ਉੱਥੋਂ ਤੁਹਾਨੂੰ ਮਿਲ ਜਾਣਾ। ਜਿੱਦਾਂ ਹੁਣ ਭਾਜੀ ਹੁਣੀ ਚੱਲੇ ਆ ਤਗੜੇ ਰੋਡ ਟ੍ਰਿਪ ਤੇ, ਇਹਨਾਂ ਨੇ ਲੈਣਾ ਹੀ ਆ ਪੂਰੀ ਇਨਫੋਰਮੇਸ਼ਨ ਤੁਹਾਡੇ ਚੈਨਲ ਤੇ ਇਹਨਾਂ ਨੇ ਗਾਹ ਅੱਗੇ ਦੱਸੀ ਜਾਣੀ ਆ ਕਿੱਦਾਂ। ਮੈਂ ਕਿਹਾ ਤੁਹਾਡੀ ਵੀਡੀਓ ਲਈ ਹੋਰ ਆ ਜੇ, ਸਾਡੇ ਵੀਡੀਓ ਲਈ ਅਸੀਂ ਤਾਂ ਦਵਾਂਗੇ, ਲੇਕਿਨ ਇਸ ਵੀਡੀਓ ਦਾ ਵੀ ਥੋੜੀ ਜਿਹੀ ਹੋ ਜਾਏ ਨਾ। ਅੱਛਾ ਇਹ ਤੇ ਬਕਸਾ ਜਿਹੜਾ ਉੱਤਰ ਇਹਦਾ ਵੱਖਰਾ ਲੈਣਾ ਪੈਂਦਾ? ਹਾਂਜੀ, ਮੈਨੂੰ ਇਹਦਾ ਵੱਖਰਾ ਲੈਣਾ ਪਿਆ। ਉਹ ਕਿਉਂ, ਦੀ ਵਜ੍ਹਾ ਕੀ? ਉਹਦਾ ਵਜ੍ਹਾ ਇਹ ਆ ਕਿਉਂਕਿ ਇਹਨੂੰ ਆਪਾਂ ਆਰਸੀ ਦੇ ਉੱਪਰ ਨਹੀਂ ਚੜਾਇਆ ਹਾਂ ਇਸ ਬਕਸੇ ਨੂੰ। ਜੇ ਇਹਨੂੰ ਆਰਸੀ ਦੇ ਉੱਪਰ ਚੜਾਉਂਦੇ ਆ ਫਿਰ ਇਹਨੂੰ ਪੱਕਾ ਫਿਕਸ ਕਰਨਾ ਪੈਂਦਾ। ਜੇ ਪੱਕਾ ਇੱਕ ਵਾਰੀ ਫਿਕਸ ਕਰਤਾ ਫਿਰ ਦੋਨੇ ਵੱਖਰੀਆਂ ਵੱਖਰੀਆਂ ਨਹੀਂ ਵਿਕਣੀਆਂ। ਤੇ ਮੈਂ ਥੋੜਾ ਜਿਹਾ ਸਮਾਰਟ ਵਰਕ ਕੀਤਾ ਇੱਥੇ, ਇਹਨੂੰ ਵੱਖਰੇ ਰਹਿਣ ਤਾਂ ਇਹ ਹੁਣ ਜਦੋਂ ਇਹਨੂੰ ਜਾ ਕੇ ਸੇਲ ਕਰਾਂਗਾ, ਗੱਡੀ ਵੱਖਰੀ ਸੇਲ ਕਰ ਸਕਦਾ, ਇਹਨੂੰ ਵੱਖਰਾ ਸੇਲ ਕਰਦਾ। ਜੇ ਦੋਨਾਂ ਦਾ ਵਧੀਆ ਪ੍ਰਾਈਸ ਮਿਲ, ਦੋਨੇ ਇਕੱਠੀਆਂ ਸੇਲ। ਅੱਛਾ, ਤੇ ਇਹਨੂੰ ਤੁਸੀਂ ਇੱਥੋਂ ਰਿਮੂਵ ਕਰਨਾ ਤੇ ਯਾਰ ਲਾ ਕੇ ਤੇ ਰਿਮੂਵ ਗੱਡੀ ਤੋਂ ਕਰ ਸਕਦੇ? ਦੋ ਰੀਜ਼ਨ ਨੇ। ਇੱਕ ਇਹਨੂੰ ਰਿਮੂਵ ਕਰਨ ਲਈ ਲੈਗਸ ਥੱਲੇ ਹੁੰਦੀਆਂ ਜਿੱਦਾਂ। ਸੈਕੰਡ ਆ ਕਿ ਕਿਤੇ ਕਿਸ ਜਗ੍ਹਾ ਤੇ ਮੈਂ ਜਿੱਦਾਂ ਹੁਣ ਐਡਵੈਂਚਰ ਪਹਾੜਾਂ ਦੇ ਉੱਪਰ ਆ ਤੇ ਗੱਡੀ ਟੇਢੀ ਖੜੀ ਆ, ਤੇ ਉਹ ਗੱਡੀ ਦਾ ਬੈਲੈਂਸ ਕਰਨ ਲਈ ਫਿਰ ਲੈਗਸ ਥੱਲੇ ਕਰ ਲਈਦੀਆਂ। ਹਾਂਜੀ, ਤੇ ਅੰਦਰ ਫਿਰ ਮਾਹੌਲ ਇੱਕ ਬੈਲੈਂਸ ਬਣ ਜਾਂਦਾ ਹੈ। ਅੱਛਾ, ਇਹਦੇ ਵਾਸਤੇ ਕਾਰਨੇਟ ਵਾਸਤੇ ਥੋੜਾ ਜਿਹਾ ਦੱਸ ਦਿਓ ਵੇਖਣ ਵਾਲਿਆਂ ਨੂੰ ਵੀ ਇਹ ਕਿੰਨੀ ਸਿਕਿਉਰਿਟੀ ਡਿਪੋਜ਼ਿਟ ਕਿੰਨਾ? ਵੈਸੇ ਤਾਂ ਨਾਰਮਲੀ ਚੱਲਦਾ ਵੀ ਜਿੰਨੀ ਗੱਡੀ ਦੀ ਕੀਮਤ ਹੋਵੇ ਉਨੀ ਤੁਸੀਂ ਸਿਕਿਉਰਿਟੀ ਰਖਾਉਣੀ ਹੁੰਦੀ? ਨਹੀਂ, ਸਾਡੇ ਇਦਾਂ ਨਹੀਂ ਆ ਵੈਸੇ, ਤੇ ਜਿੰਨੀ ਕਿ ਮੈਨੂੰ ਨੌਲੇਜ ਹੈ ਜਿੱਥੋਂ ਮੈਂ ਪਤਾ ਕਰਵਾਇਆ। ਪਹਿਲਾਂ ਹੁੰਦਾ ਸੀ ਇੰਡੀਆ ਦੇ ਵਿੱਚ ਵੀ ਇਦਾਂ ਹੁੰਦਾ ਸੀ ਕਿ ਜਿੰਨੀ ਗੱਡੀ ਉਨੀ ਸਿਕਿਉਰਿਟੀ ਰਖਾਉਣੀ ਪੈਂਦੀ, ਬਟ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਇੱਥੇ ਘਰੇ ਬੈਠੇ ਵੀ ਕਾਰਨੇਟ ਜਿਹੜਾ ਵਾ ਅਪਲਾਈ ਕਰ ਸਕਦੇ ਹੋ। ਬਹੁਤ ਕੰਪਨੀਆਂ ਜਿਹੜੀਆਂ ਕਾਰਨੇਟ ਬਣਾਉਂਦੀਆਂ, ਜਰਮਨ ਤੋਂ ਕਰ ਸਕਦੇ ਆ ਕਾਰਨੇਟ ਅਪਲਾਈ, ਚੈਕ ਰਿਪਬਲਿਕ ਤੋਂ ਕਰ ਸਕਦੇ ਆ ਕਾਰਨੇਟ ਅਪਲਾਈ। ਤੁਹਾਨੂੰ ਘਰੇ ਬੈਠੇ ਹੀ ਪੋਸਟ ਵੀ ਇੱਥੇ ਹੀ ਆ ਜਾਏਗੀ। ਠੀਕ ਹੈ। ਤੇ ਗੱਡੀ ਦੀ ਕੀਮਤ ਦੇ ਹਿਸਾਬ ਦੇ ਨਾਲ ਉਹ ਪਰਸੈਂਟੇਜ ਕੱਢਦੇ ਆ ਆਪਣੇ। ਜਿੱਦਾਂ ਹੁਣ ਇਸ ਗੱਡੀ ਦੇ ਮੈਨੂੰ ਜਿਹੜਾ ਕਾਰਨੇਟ ਉਹ ਮਹਿੰਗਾ ਪਿਆ, ਮੈਨੂੰ 25000 ਲੱਗੇ ਆ ਦੋਨਾਂ ਦੇ, ਬਾਕਸ ਦੇ ਵੱਖਰੇ, ਕੱਲੀ ਗੱਡੀ। ਜੇ ਕੱਲੀ ਗੱਡੀ ਦਾ ਮੈਂ ਲੈਂਦਾ ਤਾਂ 16000 ਦਾ ਯੂਰੋ ਦਾ ਕਾਰਨੇਟ ਜਿਹੜਾ ਮੈਨੂੰ ਮਿਲ ਜਾਣਾ। ਸਿਕਿਉਰਿਟੀ ਡਿਪੋਜ਼ਿਟ ਦੀ ਗੱਲ ਕਰ ਰਿਹਾ, ਜਿਹੜੀ ਆਪਾਂ ਰੱਖਦੇ ਆ ਸਾਲ ਇੱਕ। ਜਿਹੜੀ ਫੀਸ ਆ ਉਹਦਾ ਨਾਮ ਸਿੰਪਲ ਹੈ, ਸਾਰੀ ਬਰਾਬਰ ਹੈ। ਫੀਸ ਇੰਨੀ ਹੈ 150-200 ਯੂਰੋ ਇੰਨੀ ਦੀ ਫੀਸ ਆ। ਹਾਂਜੀ, ਇਹ ਮੈਂ ਦੱਸਾਂ ਵੀ ਉਹ ਰਿਫੰਡੇਬਲ ਆ ਸਾਰੇ ਜਿਹੜੇ ਰਿਫੰਡੇਬਲ ਆ। ਜਿਹੜੇ 25000 ਯੂਰੋ ਰਿਫੰਡੇਬਲ ਹੈ। ਜੀ ਬਿਲਕੁਲ। ਜਦੋਂ ਵੀ ਅਸੀਂ ਆਪਣਾ ਟ੍ਰਿਪ ਕੰਪਲੀਟ ਕਰ ਲਿਆ ਜਾਂ ਤੁਸੀਂ ਸਾਲ ਇੱਕ ਪੂਰਾ, ਇਹ ਸਾਲ ਹੀ ਵੈਲਿਡ ਹੈਗਾ ਸਾਲ, ਤੇ ਉਹ ਇਹਦੀ ਇਹ ਸਿਰ ਸ਼ਰਤਾਂ ਹੁੰਦੀਆਂ। ਜਦੋਂ ਤੁਸੀਂ ਬਾਰਡਰ ਤੇ ਜਾਣ ਲੱਗਿਆ ਸਟੈਂਪ ਲੱਗਣੀ ਆ, ਬਾਰਡਰ ਤੋਂ ਐਗਜ਼ਿਟ ਹੋਣਾ ਐਗਜ਼ਿਟ ਦੀ ਸਟੈਂਪ ਲੱਗਣੀ ਆ, ਉਹ ਬਹੁਤ ਇੰਪੋਰਟੈਂਟ ਨੇ। ਜੇ ਉਹ ਸਟੈਂਪਾਂ ਨਹੀਂ ਲੱਗਣਗੀਆਂ ਫਿਰ ਕਾਰਨੇਟ ਦੀ ਜਿਹੜੀ ਸਿਕਿਉਰਿਟੀ ਡਿਪੋਜ਼ਿਟ ਆ ਉਹ ਵਾਪਸ ਹੀ ਲੈਣ ਤੇ ਦਿੱਕਤ ਆ ਰਹੀ ਹੈ। ਹਾਂਜੀ, ਬਸ ਇੰਨੀ ਕੁ ਗੱਲ ਹੈ। ਠੀਕ ਹੈ। ਹਾਂਜੀ, ਜਿਹਨੇ ਬਣਾਉਣਾ ਹੋਵੇ ਇਸ ਤਰ੍ਹਾਂ ਹੋ ਸਕਦਾ ਵੀ ਆਨਲਾਈਨ ਅਪਲਾਈ ਹੋ ਸਕਦਾ ਕਾਰਨੇਟ? ਹੋ ਸਕਦਾ ਜੀ, ਆਨਲਾਈਨ। ਅਸੀਂ ਆਨਲਾਈਨ ਹੀ ਅਪਲਾਈ ਕੀਤਾ। ਵੀ ਆਨਲਾਈਨ ਕਿਹੜੇ ਦਿੰਦੇ ਆ? ਚੈਕ ਰਿਪਬਲਿਕ ਦਿੰਦਾ, ਜਰਮਨੀ ਦਿੰਦਾ? ਜਰਮਨੀ ਦਿੰਦਾ। ਜਰਮਨੀ ਆਨਲਾਈਨ। ਇੱਥੇ ਜਿਹੜੇ ਦਰਸ਼ਕ ਦੇਖ ਰਹੇ ਆ ਉਹਨਾਂ ਦੋਨਾਂ ਦੇ ਲਿੰਕ ਜਿਹੜੇ ਆ ਉੱਪਰ ਆਪਾਂ ਪਾ ਦਾਂਗੇ, ਭਾਜੀ ਹੁਣੀ ਪਾ ਦੇਣਗੇ ਉੱਪਰ ਲਿੰਕ, ਤੇ ਉਹ ਤੁਸੀਂ ਉੱਥੋਂ ਜਾ ਕੇ ਲਿੰਕ ਜਿਹੜਾ ਡਾਇਰੈਕਟਲੀ, ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਜਿਹੜਾ ਉਹ ਆਪਾਂ ਪਾ ਦਾਂਗੇ। ਅੱਛਾ, ਇਹਦੇ 'ਚ ਉਸ ਤੋਂ ਵੱਡੀ ਗੱਲ ਵੀ ਫਿਰ ਤੁਸੀਂ ਉਹਨੂੰ ਮੁਤਲਕਾ ਜਿਹੜੀ ਗਵਰਨਮੈਂਟ ਹੈ ਜਿਹਦੇ ਕੋਲ ਪੈਸੇ ਕਾਰਨੇਟ ਲੈਣਾ, ਉਹਨੂੰ ਗੱਡੀ ਦੀ ਜ਼ਾਰੀ ਗੱਲ ਹੈ ਫਿਰ ਰਜਿਸਟ੍ਰੇਸ਼ਨ ਭੇਜੋਗੇ? ਸਾਰੇ ਜੋ ਵੀ ਉਹਨਾਂ ਦੀ ਰਿਕੁਆਇਰਮੈਂਟਸ ਹੁੰਦੀਆਂ ਉਹ ਈਮੇਲ ਰਾਹੀਂ ਭੇਜ ਦਿੰਦੀਆਂ। ਚੈਸੀ ਨੰਬਰ ਹੋ ਗਿਆ, ਇੰਜਨ ਨੰਬਰ ਹੋ ਗਿਆ, ਇਹ ਬਹੁਤ ਇੰਪੋਰਟੈਂਟ ਹੁੰਦੀਆਂ। ਗੱਡੀ ਦੇ ਜੋ ਵੀ ਕਿੰਨੀ ਪਾਵਰ ਆ, ਹਾਰਸ ਪਾਵਰ, ਗੱਡੀ ਦੇ ਅੰਦਰ ਇੰਟੀਰੀਅਰ ਕੀ ਲੱਗਾ, ਕਿੰਨੀਆਂ ਸੀਟਾਂ, ਉਹ ਇੱਕ ਫਾਰਮ ਜਦੋਂ ਅਸੀਂ ਭਰਦੇ ਹਾਂ ਉਹਨਾਂ ਦਾ ਫਿਲ ਕਰਦੇ, ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਹੁੰਦੀ ਹੈ। ਉਹ ਸਾਰੀ ਇਨਫੋਰਮੇਸ਼ਨ ਆਟੋਮੈਟਿਕਲੀ ਉਹਨਾਂ ਕੋਲ ਚੱਲ ਜਾਣੀ। ਫਿਰ ਜੋ ਫਾਰਮ ਫਿਲ ਹੋ ਗਿਆ ਫਿਰ ਆਨਲਾਈਨ ਹੀ ਫਾਰਮ। ਚਲੋ ਜੀ, ਹੋਪਫੁਲੀ ਹੁਣ ਪਾਕਿਸਤਾਨ ਦਾ ਸਫ਼ਰ ਅੱਗੇ ਤੁਹਾਡਾ ਹੈਗਾ ਹਾਲੇ ਕੁਝ ਦਿਨ ਦਾ। ਹਾਂਜੀ, ਤੇ ਫਿਰ ਤੁਸੀਂ ਵਾਪਸ ਫਿਰ ਆਉਣਾ ਮਹੀਨੇ ਵਾਸਤੇ? ਫਿਰ ਵਾਪਸ ਅਪ੍ਰੈਲ 'ਚ ਵਾਪਸ ਆਉਣਾ। ਫਿਰ ਉਦੋਂ ਵੀ ਤੁਹਾਡਾ ਮੁਲਾਕਾਤ ਹੋਊ, ਰੱਬ ਨੇ ਚਾਹਿਆ ਤੇ ਵਧੀਆ ਰਵੇ ਤੁਹਾਡਾ ਟ੍ਰਿਪ ਸਾਰੇ ਦਾ ਸਾਰਾ, ਹੋਪਫੁਲੀ। ਅੰਦਰ ਕੀ ਆ ਇਹ ਵੀ ਸਾਨੂੰ ਜ਼ਰੂਰ ਦੱਸਿਓ ਵੀ ਅੰਦਰ ਤੁਸੀਂ ਬਕਸੇ 'ਚ ਕੀ ਰੱਖਿਆ, ਕਿਉਂਕਿ ਅਸੀਂ ਜਾਣਾ ਵਾ ਤੇ ਸਾਨੂੰ ਪਤਾ ਹੋਵੇ। ਸਭ ਤੋਂ ਪਹਿਲਾਂ ਉਹ ਦੇਖੋ ਮੇਰੀ ਪੱਤੀ ਡੁੱਲ ਗਈ ਜੇ ਥੱਲੇ, ਤੁਸੀਂ ਉਹ ਦੇਖ ਲਓ ਪਹਿਲਾਂ। ਚਾਹ ਦੀ ਪੱਤੀ ਡੁੱਲ ਗਈ। ਨੁਕਸਾਨ ਹੋ ਗਿਆ ਬਹੁਤ ਵੱਡਾ, ਕਿਉਂਕਿ ਗੱਡੀ ਬਹੁਤ ਭਜਾ ਗਏ ਆਪਾਂ। ਭਾਜੀ ਨੂੰ ਮਿਲਦਾ ਬਹੁਤ ਚਾਹ ਸੀਗਾ। ਭਾਜੀ ਇਹ ਆ ਜੀ ਬੈੱਡ ਵਾ ਮਗਰਲੇ ਬੰਨੇ, ਇਹਦੇ ਵਿੱਚ ਬੰਕ ਬੈੱਡ ਲਾਇਆ। ਹਾਂ, ਬੰਕ ਬੈੱਡ ਆ ਉੱਪਰ, ਤੇ ਇਧਰ ਫ੍ਰਿਜ ਆ, ਟੀਵੀ ਆ, ਗੈਸ ਆ, ਇਧਰ ਸ਼ਾਵਰ ਆ, ਇਧਰ ਸਾਰੇ ਜਿਹੜੀਆਂ ਮੇਰੇ ਸਮਾਨ ਨੇ। ਇਧਰ ਸੋਲਰ ਪੈਨਲ ਲੱਗੇ ਹੋਏ ਨੇ, ਉਹਨਾਂ ਦੀ ਇਲੈਕਟ੍ਰਿਸਿਟੀ ਇੱਥੇ ਆਉਂਦੀ ਆ। ਸੋਲਰ ਪੈਨਲ ਦੀ ਜਿਹੜਾ ਕਿ 15 ਦਿਨ ਤੱਕ ਇਹ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਦਾ। ਜੇ ਸੋਲਰ ਪੈਨਲ ਲੱਗੇ ਨੇ ਬੈਟਰੀ ਦੀਆਂ, तो ਜਿਹੜੀਆਂ ਬੇਸਿਕ ਨੀਡਸ ਚਾਹੀਦੀਆਂ ਸੀ ਇਸ ਟ੍ਰਿਪ ਦੌਰਾਨ, ਕਿਉਂਕਿ ਹੋਟਲਾਂ 'ਚ ਬਹੁਤ ਘੱਟ ਰਿਹਾ ਮੈਂ, ਹੋਟਲ ਉੱਥੇ ਅਵੇਲੇਬਲ ਹੁੰਦੇ ਨਹੀਂ ਜਿੰਨਾ ਜਗ੍ਹਾ 'ਚ ਮੈਂ ਪ੍ਰੈਫਰ ਕਰਦਾ ਸੀ ਨੇਚਰ 'ਚ ਰਹਿਣਾ, ਤੇ ਇਹ ਸਭ ਤੋਂ ਬੈਸਟ ਡਿਸੀਜਨ ਸੀਗਾ ਇਸ ਜਰਨੀ ਦਾ। ਮਤਲਬ ਇਹਦੇ 'ਚ ਵਾਸ਼ਰੂਮ ਤੋਂ ਸਵਾ ਸਾਰਾ ਕੁਝ ਹੀ ਹੈ? ਵਾਸ਼ਰੂਮ ਵੀ ਹੈਗਾ ਇਹਦੇ ਵਿੱਚ। ਹਾਂਜੀ, ਇਹਦੇ ਵਿੱਚ ਇਧਰਲੀ ਸਾਈਡ ਵਾਸ਼ਰੂਮ ਵੀ ਹੈ। ਸਭ ਚੀਜ਼ ਜਿਹੜੀ ਆ ਉਸ ਤਰੀਕੇ ਨਾਲ ਬਣਾਈ ਆ ਕਿ ਇੰਨੇ ਛੋਟੇ ਜਿਹੇ ਡੱਬੇ, ਬਾਹਰੋਂ ਵੇਖਣ ਲੱਗਦਾ ਛੋਟਾ ਡੱਬਾ, ਅੰਦਰ ਤੋਂ ਬੰਦਾ ਸੌਂ ਨਹੀਂ ਹੁੰਦਾ, ਪਰ ਅੰਦਰੋਂ ਸਾਰੀਆਂ ਚੀਜ਼ਾਂ ਲਾਤੀਆਂ ਦੇ ਅੰਦਰ ਕਿ ਜਿਹੜਾ ਇਹ ਕਿਹੜੀ ਕੰਪਨੀ ਨੇ ਬਣਾ ਕੇ ਦਿੱਤਾ ਤੁਹਾਨੂੰ ਡਿਜ਼ਾਈਨ ਕਰਕੇ? ਡਕਸ ਕੰਪਨੀ ਆ। ਡਕਸ? ਹਾਂ, DUX। ਤੇ ਕੀ ਚਾਰਜ ਕੀਤਾ ਇਹਦੇ ਸਾਰੇ ਦਾ? ਇਹ 48000 ਦਾ ਸੀਗਾ
ਯੂਰੋ ਦਾ, ਬਟ ਮੈਨੂੰ ਥੋੜਾ ਡਿਸਕਾਊਂਟ 'ਚ ਮਿਲ ਗਿਆ, ਮੈਨੂੰ 42,000 'ਚ ਮਿਲ ਗਿਆ 42,000 ਠੀਕ। ਉਹ ਪੂਰਾ ਕੰਪਲੀਟ ਜੋ ਮੈਨੂੰ ਚੀਜ਼ਾਂ ਚਾਹੀਦੀਆਂ ਤਿਆਰੀ ਕਰਾ ਜੋ ਅੰਦਰ ਜੋ ਜਿਹੜੀ ਚੀਜ਼ ਚਾਹੀਦੀ ਆ ਈਚ ਐਂਡ ਐਵਰੀਥਿੰਗ। ਹਾਂਜੀ, ਇਹ ਇਕੱਲੇ ਬਾਕਸ ਦੀ ਗੱਲ ਕਰ ਰਹੇ ਹਾਂ, ਜਿਹੜਾ ਗੱਡੀ ਦਾ ਪ੍ਰਾਈਸ ਵੱਖਰਾ। ਨਾ ਗੱਡੀ ਸਾਰੀ ਗੱਲ ਵੱਖਰੀ, ਹਾਂਜੀ ਗੱਡੀ ਦੀ ਪ੍ਰਾਈਸ ਵੱਖਰੀ। ਹਾਂਜੀ ਹਾਂਜੀ। ਇਹ ਅੰਦਰੋਂ ਵੀ ਇੱਕ ਵਾਰੀ ਵਿਖਾਓ ਜੀ, ਛਾਵਾਂ ਕਿਹੜੀਆਂ ਸੌਰੀ ਉਹ ਥੋੜਾ ਡੁੱਲਿਆ ਉਹਨੂੰ। ਮਸਾਲੇ ਮਸੂਲੇ ਪਏ ਆ। ਉਹ ਸਾਹਮਣੇ ਬੈੱਡ, ਕਿਚਨ ਇਹ ਓਵਨ ਵੀ ਲੱਗਾ ਜੀ। ਹਾਂਜੀ, ਤੇ ਏਸੀ ਵੀ ਸੈਂਟਰ, ਏਸੀ ਉਸੀ ਸਾਰਾ ਕੁਝ ਅਲੱਗਾ ਦਾ ਸਿਸਟਮ। ਹੀਟਰ ਹੈਗੇ ਆ, ਏਸੀ ਹੈਗੇ ਆ ਸਾਰੇ, 2 ਹੀਟਰ ਨੇ ਇਹਦੇ ਵਿੱਚ। ਇੱਕ ਡੀਜ਼ਲ ਪੰਪ ਨਾਲ ਚੱਲਦਾ ਹੈ, ਉਹਦਾ ਡੀਜ਼ਲ ਪੰਪ ਇਧਰਲੀ ਸਾਈਡ ਤੇ ਲੱਗਾ ਆ ਦੇਖੋ, ਬਾਹਰਲੀ ਸਾਈਡ ਤੇ ਇਹ 'ਚ ਡੀਜ਼ਲ। ਔਰ ਸਾਰੇ ਜਿੰਨੇ ਸਾਈਡ ਤੇ ਤੁਸੀਂ ਦੇਖੋਗੇ ਉਹ ਸਾਰੇ ਡੀਜ਼ਲ ਪੰਪ ਲੱਗੇ ਹੋਏ ਨੇ। ਉਹ ਉਹਦੇ ਨਾਲ ਜਿਹੜਾ ਕਿ ਤੇ ਇਧਰਲੀ ਸਾਈਡ ਆ ਜਿਹੜਾ ਗੈਸ ਦਾ ਜੋ ਵੀ ਉਹ ਬਾਹਰਲੀ ਸਾਈਡ ਆ, ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ। ਤੇ ਗੈਸ ਸਿਲੰਡਰ ਬਾਹਰ ਆ, ਅਲਾਉ ਨਹੀਂ ਹੈਗਾ ਅੰਦਰ ਰੱਖਣਾ। ਇਹਦੇ ਨਾਲ ਹੀ ਚੁੱਲ੍ਹੇ ਚੱਲਦੇ, ਇਹਦੇ ਨਾਲ ਹੀ ਜਿਹੜਾ ਕਿ ਐਮਰਜੈਂਸੀ ਲਈ ਜਦੋਂ ਆਪਾਂ ਨੂੰ ਚਾਹੀਦਾ। ਇਹ ਹੋ ਗਿਆ ਜਿਹੜਾ ਗਰਮ ਹੀਟਰ ਅੰਦਰ ਸਾਨੂੰ ਦਿੰਦਾ, ਤੇ ਉਹਦੇ ਵਾਸਤੇ ਆ ਜੀ ਬਾਹਰ ਨਿਕਲਣ ਵਾਸਤੇ। ਹਾਂਜੀ, ਉਸ ਹਿਸਾਬ ਨਾਲ ਸਾਰੀਆਂ ਚੀਜ਼ਾਂ ਉਸ ਤਰ੍ਹਾਂ ਡਿਜ਼ਾਈਨ ਕੀਤੀਆਂ। ਹਾਂਜੀ। ਤੇ ਅੰਦਰ ਸਮਾਨ ਹੀ ਪਿਆ ਸਾਰਾ ਕਿ ਹੋਰ? ਇਹ ਟ੍ਰਿਪ ਬਹੁਤ ਲੰਮਾ ਸੀਗਾ ਮੇਰਾ, ਸੀਟਾਂ ਬਾਹਰ ਕੱਢਦੀਆਂ ਤੇ ਕੱਢ ਕੇ ਸਾਰਾ ਸਮਾਨ ਹੀ ਐਡਜਸਟ ਕਰ ਲਿਆ। ਕਿਉਂਕਿ ਗੱਡੀ ਦੀ ਰਿਪੇਅਰ ਵਾਸਤੇ, ਟਾਇਰ ਵਾਸਤੇ, ਮੇਰੀ ਫਿਟਨੈਸ ਵਾਸਤੇ, ਕਿਉਂਕਿ ਮੈਂ ਰੋਜ਼ ਟ੍ਰੇਨਿੰਗ ਕਰਦਾ, ਉਹਦੇ ਜਿਮ ਇਕਵਿਪਮੈਂਟ ਨੇ, ਇਦਾਂ ਦਾ ਸਮਾਨ ਆ ਸਾਰਾ। ਤੇ ਮੇਰੇ ਕੁਝ ਕੱਪੜੇ ਨੇ। ਅੱਛਾ, ਇਹਦੇ ਚ ਜਿਹੜਾ ਲੋਡ ਹੈ, ਲੋਡ ਨੂੰ ਬਰਦਾਸ਼ਤ ਕਰਦੀ ਗੱਡੀ ਵੀ? ਬਿਲਕੁਲ ਬਿਲਕੁਲ। ਵੀ ਇਹਦੇ ਚ ਕੋਈ ਪ੍ਰੋਬਲਮ ਨਹੀਂ ਹੈ? ਨਹੀਂ ਨਹੀਂ, ਕਿਉਂਕਿ ਸਪੀਡ ਤੇ ਤਾਂ ਫਰਕ ਪੈਂਦਾ ਹੋਏਗਾ। ਸਪੀਡ 'ਚ ਕੋਈ ਫਰਕ ਨਹੀਂ ਆ, ਬਟ ਇਹ ਕਿ ਐਵਰੇਜ ਫਰਕ ਪੈਂਦਾ। ਹਾਂ ਹਾਂਜੀ, ਕਿਉਂਕਿ ਇਹਦੀ ਜਿਹੜੀ ਕੈਪੈਸਿਟੀ ਆ ਉਹ ਉੱਪਰ ਇਹਦੀ ਆਰਸੀ ਤੇ ਲਿਖੀ ਹੋਈ ਵੀ ਇੰਨੀ ਕੈਪੈਸਿਟੀ ਗੱਡੀ ਚੱਕ ਸਕਦੀ ਹੈ, ਤੇ ਉਹ ਤੋਂ 300 ਕਿਲੋ ਘੱਟ ਰੱਖੀ ਹੋਈ ਆ ਆਪਾਂ। ਘੱਟ ਕੈਪੈਸਿਟੀ ਤੋਂ ਘੱਟ ਹੀ ਰੱਖਿਆ? ਕੈਪੈਸਿਟੀ ਤੋਂ ਘੱਟ। ਠੀਕ ਹੈ, ਠੀਕ। ਹਾਂਜੀ, ਚਲੋ ਜੀ, ਬਹੁਤ ਵਧੀਆ ਸੈਟਅਪ ਬਣਾਇਆ, ਬਹੁਤ ਸੋਹਣਾ। ਹਾਂ, ਉਹ ਤੋਂ ਜ਼ਿਆਦਾ ਵਧੀਆ ਜੀ ਕਿ ਤੁਹਾਡੇ ਆਣ ਕੇ ਇੱਥੇ ਦਰਸ਼ਨਦਾਰੇ ਹੋ ਗਏ ਅੱਜ। ਨਹੀਂ ਮੁਹੱਬਤ ਤੁਹਾਡੀ, ਬਹੁਤ ਸ਼ੁਕਰੀਆ। ਆਓ ਆ ਜਾਓ। ਗੱਡੀ ਦਾ ਸਰਵੇ ਆਪਣਾ ਕਰ ਲਿਆ, ਚਾਹ ਹੁਣ ਪੀ ਲਈਏ ਇੱਕ ਵਾਰ। ਹਾਂਜੀ, ਆ ਅੱਗੇ 84 ਪਿੰਡ ਸੀ, ਗਿੱਪੀ ਗਰੇਵਾਲ ਹੋਣੀ ਨਹੀਂ ਕਿ ਉਹਨਾਂ ਦੇ 84 ਪਿੰਡ ਸੀ ਸਰਦਾਰਾਂ ਦੇ। ਉਹਦੀ ਸਾਈਡ ਤੇ ਲੁਧਿਆਣੇ ਵਾਲੇ ਸੀ, ਤੁਸੀਂ ਲੁਧਿਆਣੇ ਦੇ ਨਹੀਂ ਜੋ, ਪਰਲੇ ਪਾਸੇ ਅੰਮ੍ਰਿਤਸਰ ਦੇ। ਤੁਹਾਡਾ ਗੱਲਬਾਤ ਸਾਨੂੰ ਪਤਾ ਲੱਗ ਜਾਂਦਾ ਕਿ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ। ਕਿੱਥੋਂ ਤੁਸੀਂ? ਮਾਝੇ ਦੇ। ਇਹ ਦੱਸ ਦੇਣਗੇ। ਮਾਝੇ ਦੇ, ਸਾਡੇ ਅੰਮ੍ਰਿਤਸਰ ਦੇ। 19-20 ਦੀ ਗੱਲ ਦਾ ਫਰਕ ਨਹੀਂ ਹੋਗਾ। ਜੀ ਦਾ ਬੜਾ ਫਰਕ ਹੈ ਲੁਧਿਆਣੀਆਂ ਦਾ ਅੰਮ੍ਰਿਤਸਰ। ਬਿਲਕੁਲ ਬਿਲਕੁਲ ਇਦਾਂ ਹੀ ਆ। ਗੁਰਦਾਸਪੁਰ, ਅੰਮ੍ਰਿਤਸਰ, ਇਹ ਸਾਡਾ ਬੜਾ ਆਪਸ਼ਨ ਮਿਲਦਾ ਬਹੁਤ ਵਧੀਆ। ਹਾਂਜੀ, ਇਹਨਾਂ 'ਚ ਇੱਕ ਖਾਸੀਅਤ ਹੈ। ਹਾਂਜੀ। ਬੇਟਾ ਲਾਗੇ ਆਇਆ ਯਾਰ ਤੂੰ ਵੀ। ਤੁਸੀਂ ਕਿਤੇ ਮਾਈਕ ਲੱਗੇ, ਤੇਰਾ ਤਾਂ ਮਾਈਕ ਵੀ ਨਹੀਂ ਲੱਗਾ ਕੋਈ। ਤੁਸੀਂ ਕਿਤੇ ਸ਼ਹਿਰ ਅੰਦਰ ਗਏ ਹੋ ਨਾ, ਲੱਗਾ ਤਾਂ ਹੀ ਮੈਂ ਲੱਗ ਗਿਆ। ਤੁਹਾਡੀ ਲੜਾਈ ਹੋ ਪਈ ਆ, ਤੁਸੀਂ ਉਹਨਾਂ ਨੂੰ ਫੜ ਲਓ, ਉਹਨਾਂ ਦੀ ਢਾਹ ਲਓ ਇਹਨੂੰ। ਇੱਥੇ ਆ ਜਾਏਗਾ। ਹਾਂਜੀ, ਜਿਹੜੇ ਲੁਧਿਆਣੇ ਦੇ ਹੋਣਗੇ, ਹੁਸ਼ਿਆਰਪੁਰ ਦੇ, ਜਲੰਧਰ ਦੇ। ਨਹੀਂ ਭਾਈ ਨਹੀਂ, ਨਹੀਂ ਭਾਈ ਨਹੀਂ, ਮਿਹਰਬਾਨੀ। ਇਹ ਗੋਡੇ ਨੂੰ ਬੜਾ ਥੱਲੇ ਉਹ ਛੁਰੀ ਪੂਰੀ ਰੱਖਣਗੇ। ਸਾਡੇ ਲੋਕ ਦੇਖ ਲੋ, ਇਹ ਗੋਡੇ ਵਾਲੇ ਕੰਮ ਕਰਦੇ ਆ ਇਹ ਜੈਨੂਇਨ ਗੱਲਾਂ ਨੇ ਚਾਚੇ ਦੀਆਂ। ਇਹ ਇਦਾਂ ਨਹੀਂ ਸਹੀ ਨਗਾਰ ਲੋਕ ਨੇ। ਸਹੀ ਕਹਿ ਰਹੇ ਹੋ, ਸਹੀ ਕਹਿ ਰਹੇ ਹੋ। ਇਹ ਅੰਦਰੋਂ ਬੇਲੌਂਸ ਹੈ ਅੰਮ੍ਰਿਤਸਰੀਏ। ਜਿਹੜੀ ਗੱਲ ਲੜਨਾ ਵਾ ਨਾ, ਇੱਕ ਵਾਰੀ ਇਹਨੂੰ ਫੜੋ, ਢਾਹ ਲਓ ਇਹਨੂੰ। ਬਾਅਦ ਚ ਵੇਖਾਂਗੇ ਕੀ ਹੋਗਾ, ਭਾਵੇਂ ਬਾਅਦ ਚ ਮਾਫੀ ਮੰਗਣੀ ਪਵੇ, ਪਹਿਲੋਂ ਇੱਕ ਵਾਰੀ ਕੰਮ ਕਰ ਲੈਣਾ। ਇਦਾਂ ਹੀ ਉੱਥੇ ਵੀ ਇਸ ਤਰ੍ਹਾਂ ਹੀ। ਮੈਂ ਵੀ ਗਿਆ ਸਾਂ 2006 ਚ। ਨਹੀਂ ਵੀ ਯਾਰ, ਮੈਂ ਲੈਲਪੁਰ ਆਇਆ, ਵੀ ਜੁਗਤਾ ਨਹੀਂ ਤੁਹਾਡੇ ਮਾਰਦੇ। ਹੁਣ ਦੱਸਿਓ ਕਿਵੇਂ? ਮੈਂ ਕਿਹਾ ਜਿਹੜੇ ਆਪਣਾ ਜਿੰਨੇ ਵੀ ਵੜਾਇਆ ਜੀ ਨਾ, ਇਹ ਕੌਣ ਤੁਸੀਂ ਵੜਾਇਆ ਚ? ਹਾਂ ਬਿਲਕੁਲ ਇਦਾਂ ਹੀ। ਇਹਨਾਂ ਸਾਰਿਆਂ ਨੂੰ ਬਾਂਦਰੀਆਂ ਨੇ ਚਵਾਲਿਆਂ ਦੇ, ਤੁਹਾਨੂੰ ਦੱਸ ਦਿਓ। ਸਾਰੇ ਬੰਦਿਆਂ ਨੂੰ ਪਤਾ ਹੈ। ਬਾਂਦਰੀਆਂ ਨਚਾਉਣ ਵਾਲੇ ਵੜਾਇਆ ਚ? ਇਹਨਾਂ ਛਾੜ ਲਾਈ ਕਹਿੰਦਾ। ਨਹੀਂ ਕੋਈ ਗੱਲ ਨਹੀਂ। ਖਾਸਾ ਬੰਦੇ ਇਹ ਛਾੜ ਨਹੀਂ ਲਾਉਣਾ। ਆਹ ਲਫ਼ਜ਼ ਮਾੜਾ। ਨਹੀਂ ਅਸੀਂ ਪਤਾ ਵਾ, ਇਹ ਕੋਈ ਏਡੀ ਗੱਲ ਨਹੀਂ। ਇਹ ਨਾ ਆਂਦੇ ਸੀ ਵੀ ਯਾਰ ਮੈਂ ਲੈਲਪੁਰ ਆਇਆ, ਤੁਸੀਂ ਮੈਨੂੰ ਹੀ ਜੁਗਤਾ ਮਾਰੋ। ਆਂਦਾ ਮੈਨੂੰ ਕਿਹਨੇ ਜੁਗਤੀ ਨਹੀਂ ਮਾਰੀ ਹੁਣ ਤੱਕ। ਬਿਲਕੁਲ ਇਹ ਉੱਥੋਂ ਹੀ ਹੋਏ। ਪੈਦਲ ਖਬਰ ਨਹੀਂ ਗਈ। ਐਵੇਂ ਨਾ, ਇਹ ਜਿਹੜੀ ਆ ਗੱਲ ਹੈ ਨਾ, ਇਹ ਐਵੇਂ ਜੁਗਤ ਇਹਨਾਂ ਨੂੰ ਮਾਰਨੀ ਉਸ ਕਰਕੇ ਗਈ ਆ, ਅਸਲ ਗੱਲ ਨਹੀਂ ਹੈ। ਆਹ ਐਵੇਂ ਦਿਲ ਤੇ ਨਾ ਸਾਰੇ ਗੋਇਰ ਵਾਲੇ ਇਕੱਠ ਬਣ ਕੇ ਆ ਜਾਏਗੀ ਛੇਜ। ਇੱਥੇ ਸਾਡੇ ਆਪਣੇ ਹੀ ਨੇ। ਅੱਛਾ ਅੱਛਾ। ਮਲਿਆਜ ਚ ਐਮਐਲਏ ਹੁੰਦੇ ਆ, ਹਲਕਾ ਪੂਰਾ ਮਤਲਬ ਆਪਣੀ ਤਾਂ ਯਾਰ ਬਿੱਲੀ ਬੜੇ ਆ।
ਤੇ ਉਹ ਨਾ ਹੋਵੇ ਇਕੱਠ ਬਣ ਗਿਆ ਵੀ ਤੁਸੀਂ ਨਵਾਂ ਤੂੰ ਖੋਲਤਾ ਬੜਾਜਾਂ ਦੇ ਖਿਲਾਫ ਮਾਸ ਖੋਲਤਾ। ਨਹੀਂ ਨਾ ਥੇ ਵਾਲੇ ਸਾਡੇ ਬਿਲਕੁਲ ਨਾਲ ਦਾ ਹਲਕਾ ਹੈ। ਅੱਛਾ ਘਰ ਮੈਨੇ ਨੇ ਵਿੱਚ ਠੀਕ ਹੈ ਜੀ। ਨਾ ਦਾ ਚੋਰੀ ਅਮਦੀ ਬੜਾਇਆ ਚ ਹੁਣ ਉਹਦਾ ਭਾਈ ਖਾਲਦ ਆ ਬੱਚੇ ਵੀ ਉਹਨਾਂ ਦੇ ਐਮਪੀ ਐਮਐਲਏ ਦੀਆਂ ਸੀਟਾਂ ਉਹਨਾਂ ਦੀਆਂ ਖੋਦ ਨਹੀਂ ਉਹ ਗੱਲ ਮਰਦਾ ਰਾਮਜਦ ਉਹ ਚਲੋ ਦਾ ਬੇਟਾ ਹਸਾਮ ਹੁਣ ਖੁੱਲਿਆ ਤੁਸੀਂ ਪਹਿਲੇ ਇਨਸਾਨ ਹੈ ਜਿਨ੍ਹਾਂ ਨੇ ਮੈਨੂੰ ਅੱਜ ਉਂਗਲੀ ਦੀ ਸਹੀ ਝਾੜੇ ਯਾਦ ਲਾਤੇ ਅੱਜ ਹੈ। ਅੱਛਾ ਜੀ ਇੱਕ ਮਿੰਟ ਹੁਣੇ ਤਾਂ ਜਿਹੜੇ ਬੜਾਇਆ ਕਿੱਥੋਂ ਬਣੇ ਆ ਦੱਸ ਉਹ ਸਾਡੀ ਬਰਾਦਰੀ ਆ ਉਹਨੇ ਬਰਾਦਰੀ ਦੇ ਹੈ ਉਹਨੇ ਨਹੀਂ ਕਰਨੀ ਗੱਲ ਉਹਨੇ ਨਹੀਂ ਕਰਨੀ ਲੰਮੜਦਾਰ ਨੇ ਨਹੀਂ ਕਰਨੀ ਇਹਨੇ ਦੱਸਿਆ ਕਿ ਪਤਾ ਤੇ ਤੈਨੂੰ ਆਨਲਾਈਨ ਗੱਲਾਂ ਹੁੰਦੀਆਂ ਬਰਾਦਰੀ ਆਪਣੀ। ਅਸੀਂ ਵੋਟ ਲੈਣੇ ਦੇਣੇ ਨਵਾਂ ਕੰਮ ਹੋ ਜੇ। ਠੀਕ ਹੈ ਜੀ ਚੱਲੇ ਜਾਣ। ਹਾਂਜੀ ਲੋ ਵੀ ਪਿੰਡੋਂ ਆਪਾਂ ਪਏ ਆ ਤੁਰ ਹੁਣ ਚੱਲੇ ਆਪਾਂ ਅੱਗੇ ਨੂੰ। ਹਾਲੀ ਥੋੜੀ ਦੇਰ ਮੇਰੇ ਨਾਲ ਹੀ ਨੇ ਕਿਉਂਕਿ ਮੈਂ ਜਾਣਾ ਸੀ 12 ਵਜੇ ਪਹੁੰਚਣਾ ਸੀ 에어ਪੋਰਟ ਤੇ 11:15 ਹੋ ਗਏ ਆ ਤੇ 15-20 ਮਿੰਟ ਹੋਰ ਜਿੰਨੀ ਦੇਰ ਤੱਕ ਪਿੰਡੋਂ ਉੱਥੇ ਤੱਕ ਜਾਣਾ ਨਾ ਉਨੀ ਦੇਰ ਮੈਂ ਇਹਨਾਂ ਦੇ ਨਾਲ ਵੀ ਨਾ ਤੇ ਹੋਰ ਸਪੈਂਡ ਕਰਨਾ ਸੀ ਬਟ ਚਲੋ ਇੰਨਾ ਵੀ ਬਹੁਤ ਆ ਜੀ। ਚਲੋ ਜੀ ਐਡਵੈਂਚਰਸ ਹਰਜੀਤ ਐਡਵੈਂਚਰ ਦੇ ਨਾਲ ਆਪਾਂ ਹੁਣ ਅਗਲਾ ਥੋੜਾ ਜਿਹਾ ਸਫ਼ਰ ਫੋਰਡ ਗੱਡੀ ਤੇ ਗੱਡੀ ਅੱਗੇ ਤੁਹਾਨੂੰ ਅੰਦਰੋਂ ਵਿਖਾਈਏ। ਮਾਡਲ ਕਿਹੜਾ ਭਾਈ? ਇਹ 2019 ਮਾਡਲ। ਹਾਂਜੀ 19 ਐਂ ਤੇ ਲੱਗਦਾ ਤੇ ਚੱਲੀ ਨਹੀਂ ਗਈ। ਹਾਂਜੀ ਨਵੀਂ ਮੈਨੂੰ ਤਾਂ ਲੱਗਣ ਡਿਆ ਵੀ ਨਵੀਂ ਗੱਡੀ ਹੈ। ਨਹੀਂ ਇਹ ਇੱਕ ਹੱਥ ਹੀ ਰਹੀ ਹੈ ਨਾ ਜੀ। ਇੱਕ ਹੱਥ ਵੱਢਿਆ ਸੀ ਬੰਦੇ ਦਾ। ਹਾਂ ਇੱਕ ਹੱਥ ਵੱਡਾ ਸੀ ਹੁਣ ਹੋਇਆ ਗਰਮ ਦਾ ਚਾਹ ਚੁ ਜਾਈ ਬਾਜੀ ਨੂੰ ਹੁਣ ਪਤਾ ਲੱਗ ਰਿਹਾ ਕਿ ਮੈਂ ਸਹੀ ਜਗ੍ਹਾ ਤੇ ਪਹੁੰਚ ਗਿਆ। ਹਾਂ ਸੱਚ ਮੈਂ ਸੁਣਿਆ ਸੀ ਕਿ ਫੈਸਲਾਬਾਦ ਚ ਜੁਗਤਾਂ ਚੱਲਦੀਆਂ। ਸਹੀ ਗੱਲ ਹੈ। ਲਓ ਜੀ ਅਸੀਂ ਹੁਣ ਇਹਨਾਂ ਤੋਂ ਹੋਣ ਲੱਗੇ ਵੱਖ ਕਿਉਂਕਿ ਮੈਂ ਕਿ ਜਿਵੇਂ ਤੁਹਾਨੂੰ ਦੱਸਿਆ ਵੀ ਮੇਰੀ ਸੀ ਫਲਾਈਟ ਤੇ ਆਪਾਂ ਨਿਕਲਣਾ ਮੈਂ ਉਧਰ ਨੂੰ ਜਾਣਾ ਤੇ ਇਹਨਾਂ ਨੇ ਅੱਗੇ ਲਾਹੌਰ ਨੂੰ। ਟਾਈਮ ਆਪਾਂ ਸਪੈਂਡ ਕਰਨਾ ਸੀ ਹੋਰ ਲੇਕਿਨ ਕਰ ਨਹੀਂ ਸਕੇ ਕਿਉਂਕਿ ਗੱਡੀ ਬੜੀ ਸੋਹਣੀ ਬਣਾਈ ਹੈ ਤੇ ਫਿਰਨ ਦਾ ਸਵਾਦ ਬੜਾ ਆਉਣਾ ਸੀ ਤੇ ਹੁਣ ਟਾਈਮ ਚਲੋ ਕੋਈ ਨਹੀਂ ਜੀ ਜਿਵੇਂ ਆਪ ਸਾਡਾ ਰਾਬਤਾ ਲੇਟ ਹੋਇਆ। ਬਿਲਕੁਲ ਜੀ ਕੋਈ ਗੱਲ ਹੁਣ ਜਦੋਂ ਤੁਸੀਂ ਵਾਪਸੀ ਆਓਗੇ ਫਿਰ ਪਾਕਿਸਤਾਨ ਦੁਬਾਰਾ ਫਿਰ ਆਪਾਂ ਮਹੀਨਾ ਪੂਰਾ ਲਾਵਾਂਗੇ। ਜ਼ਰੂਰ ਭਾਜੀ ਮਿਹਰਬਾਨੀ ਬਹੁਤ ਸ਼ੁਕਰੀਆ ਮਿਲਾਂਗੇ ਫਿਰ ਰੱਬ ਨੇ ਚਾਹਿਆ ਜੀ। ਚਲੋ ਅਗਲੇ ਵਲੌਗ ਤੱਕ ਲਈ ਦਿਓ ਇਜਾਜ਼ਤ। ਹੁਣ ਕੁਝ ਦਿਨ ਮੈਂ ਦੁਬਈ ਰਹਿਣਾ ਉਸ ਤੋਂ ਬਾਅਦ ਅਗਲੇ ਵਲੌਗ ਆਉਣਗੇ ਤੇ ਅੱਗੇ ਵੀ ਕਿਤੇ ਜਾਣਾ ਇੱਕ ਹੋਰ ਮੁਲਕ 'ਚ ਤੇ ਉਹਨਾਂ ਵਲੌਗਾਂ ਤੱਕ ਜੁੜੇ ਰਹੋ। ਨਾਲ ਮਿਲਦੇ ਆ ਫਿਰ ਰੱਬ ਰੱਖ। ਮੁੰਡੇ ਕਹਿੰਦੇ ਵੀ ਕੀ ਆ। ਚੰਗਾ ਜੀ ਮੁਲਾਕਾਤ ਸੀ ਪਰ ਬਹੁਤ ਮਜ਼ਾ ਆਇਆ ਭਾਜੀ ਯਾਰ। ਮਿਹਰਬਾਨੀ ਸ਼ੁਕਰੀਆ ਫਿਰ ਇੱਕ ਵਾਰ। ਸਪੈਸ਼ਲੀ ਬਜ਼ੁਰਗਾਂ ਨੇ ਜਿਹੜੀਆਂ ਜੁਗਤਾਂ ਚਾਰ ਸੁਣਾਤੀਆਂ ਤੇ ਥੈਂਕ ਯੂ ਉਹਨਾਂ ਦਾ ਬਹੁਤ ਬਹੁਤ। ਓਕੇ ਜੀ ਓਕੇ। ਓਕੇ।